ਅੱਛਾ, ਤੁਸੀਂ ਉਹ ਗੱਲਬਾਤ ਸੁਣੀ ਬਜ਼ੁਰਗਾਂ ਦੀ ਜਿਹੜੇ ਮਛਾਣਾ ਤੋਂ ਉੱਠ ਕੇ ਗਏ ਸਨ? ਜਿਹੜੇ ਬਾਹਮਣ ਸਨ, ਹਾਂਜੀ ਹਾਂਜੀ, ਉਹਨਾਂ ਜਨਾਬ ਸਾਡੇ ਗਵਾਂਢ ਰਹੇ ਨੇ, ਉਹਨਾਂ ਮੇਰੇ ਬੱਚੇ ਨੇ ਉਹਨਾਂ ਨੂੰ ਪੁੱਛਿਆ ਸਭ ਕੁਝ। ਉਹਨਾਂ ਦਾ ਜਿਹੜਾ ਦਰਵਾਜ਼ਾ ਸੀ ਹਾਂ ਦੁਕਾਨ ਦਾ, ਉਹ ਸਾਡੇ ਮੌਜੂਦ ਹੈ। ਅੱਛਾ, ਲੱਗਾ ਹੋਵੇ, ਵਾਹ, ਛੱਤ ਵੀ ਲੱਗਾ। ਮੈਂ ਵੇਖਣਾ ਤੁਸੀਂ ਇੱਕ ਰੁੱਕਾ ਹੱਥ ਫੜਿਆ ਵੇ, ਕੀ ਇਹਦੇ ਤੇ ਲਿਖਿਆ? ਉਹ ਲਿਖਿਆ ਯਾਰ ਨਾਂ ਹੈ ਨਾ। ਅੱਛਾ, ਉਹ ਮੈਨੂੰ ਯਾਦ ਨਹੀਂ ਰਹਿੰਦੇ ਨਾਂ। ਅੱਛਾ ਅੱਛਾ, ਮੈਂ ਉਹ ਤੁਸੀਂ ਨਾਂ ਲਿਖਾ ਲਿਆ। ਅੱਛਾ ਜੀ, ਇਹ ਸਭ ਤੋਂ ਪਹਿਲੇ ਲਿਖਿਆ ਮੋਹਨ, ਹਾਂਜੀ, ਫਿਰ ਦੁਰਗਾ ਦਾਸ, ਫਿਰ ਪ੍ਰਕਾਸ਼, ਫਿਰ ਭਾਨਾ, ਫਿਰ ਗੁਰਦੇਵ ਜਾਂ ਫਿਰ ਅੱਗੇ ਕੀ ਲਿਖਿਆ ਤੁਸੀਂ? ਰਵੰਤ ਬਲਵੰਤ ਸੰਤ, ਦੋਵੇਂ ਭਰਾ ਸਿੱਖ ਸਨ। ਅੱਛਾ ਅੱਛਾ, ਫਿਰ ਜਾਰਾ ਕਸੂਵਾਲ, ਜਾਰਾ ਖੇੜਾ, ਹਾਂ ਜਗੀਰਾ, ਠੀਕ ਹੈ। ਫਿਰ ਅੱਗੇ ਲਿਖਿਆ ਪਾਲਾ ਤੇ ਪਾਲਾ ਜਿਹੜਾ ਸੀ ਉਹ ਮੇਰਾ ਹਾਣੀ। ਪਾਲਾ ਸਿੱਖਾਂ ਚੋਂ ਹੀ? ਸਿੱਖਾਂ ਜੋਗੇ। ਅੱਛਾ, ਪਾਲਾ ਜਿਹੜਾ ਮੇਰਾ ਹਾਣੀ। ਤੇ ਨਾਮਾ? ਠੀਕ ਹੈ। ਤੇ ਪਾਲੇ ਨਾਲ ਤੁਸੀਂ ਖੇਡਣਾ ਖੁੱਡਣਾ ਉਸ ਵੇਲੇ ਬੱਚਿਆਂ? ਮੇਰਾ ਆ ਖੂਹ ਸੀ ਇੱਥੇ ਸਾਹਮਣੇ। ਅੱਛਾ, ਮੁੰਨਾ ਦਾ ਕੀ ਆਲੇ ਕੀ ਸੀ ਖੂਹ ਦੀ? ਸਿੱਖਾਂ ਵਾਲਾ ਖੂਹ ਸੀ। ਉੱਥੇ ਉਹ ਜ਼ਮਾਨੇ ਗੜਿਆਲਾ ਹਨ, ਗੜਿਆਲ ਜਾਣਦੇ ਹੋ? ਨਹੀਂ। ਗੜਿਆਲਾ ਕਮਾਦ ਪੀੜਦੇ ਹਨ, ਵੇਲਣੇ ਲੱਗੇ ਹੁੰਦੇ ਨੇ। ਫਿਰ ਉਹ ਉੱਥੇ ਚੂਰਾ ਚਾਰਾ ਕਰਕੇ ਉਹਨਾਂ ਦਾ ਸਭ ਕੁਝ ਉੱਥੇ ਸੀਗੇ। ਖੂਹ ਇਹੋ ਜਿਹਾ ਸਿੱਖਾਂ ਵਾਲਾ ਸੀ ਤੇ ਬਾਵਿਆਂ ਦਾ ਖੂਹ, ਰੋੜੀ ਆਣਾ, ਦਵਾਦੇ ਖੂਹ ਦੋ ਹਨ ਇਕੱਠੇ। ਇੱਕ ਖੂਹ ਦੇ ਵਿੱਚ ਦੋ ਮਾਲਾ ਵਗਦੀਆਂ ਹਨ। ਅੱਛਾ, ਉਹਦਾ ਮਾਲਕ ਕੌਣ ਸੀ? ਦੁਆਟਾ ਖੂਹ? ਉਹ ਦੁਆਟਾ ਖੂਹ ਜਿਹੜਾ ਸੀ ਉਹ ਨੌਕਰ ਸਨ, ਇੱਥੇ ਨੌਕਰ ਖਵਾਉਂਦੇ ਹਨ। ਅੱਛਾ, ਆਹੋ ਜਿਹਾ ਬਾਵੇ ਖੂਹ ਬਿਲਕੁਲ ਬਾਬੇ ਸਲੱਖਾਂ ਨੂੰ ਲਿਆਉਣਾ ਗੁਲਾਬੀ ਲਸੂੜੀਆਂ ਲੱਗਦੀਆਂ, ਬਿਲਕੁਲ ਵੀ ਲਸੂੜੀਆਂ ਹਨ। ਪਿੱਪਲ ਵੀ ਹੈ ਸੀ, ਪਿੱਪਲ ਵੀ ਹੈ ਸੀ ਖੂਹ ਦੇ ਨਾਲ ਹੀ। ਉਹ ਜਿਹੜਾ ਪਿੱਪਲ ਸੀ ਉਹ ਤੇ ਖੈਰ ਉਰਾ ਸੀ, ਉਹ ਬਹੁਤ ਵੱਡਾ ਪਿੱਪਲ ਸੀ ਪਿੰਡ ਦਾ। ਹਾਂਜੀ, ਉਹ ਹੁਣ ਵੱਢ ਛੱਡਿਆ ਦਾ, ਕਿਸੇ ਨੇ ਦੱਸਿਆ ਮੈਨੂੰ ਕਿ ਉਹ ਵੱਢ ਛੱਡਿਆ। ਆਹ ਪਿੱਪਲ ਵੱਢ ਛੱਡਿਆ ਬਿਲਕੁਲ। ਕਿਉਂਕਿ ਮਛਾਣਾ ਤੇ ਸਾਰਾ ਤਬਦੀਲ ਹੋ ਗਿਆ, ਬਿਲਕੁਲ ਬਦਲ ਗਿਆ। ਉਹ ਪਹਿਲਾਂ ਜਦੋਂ ਦੀਆਂ ਗੱਲਾਂ ਮੇਰੀਆਂ ਯਾਦਾਂ ਜਦੋਂ ਦੀਆਂ ਵਾਬਸਤਾ ਨੇ, ਉਦੋਂ ਕੱਚੇ ਘਰ ਹੁੰਦੇ ਸਨ ਸਾਰੇ। ਕੋਈ ਪੱਕਾ ਘਰ ਇੱਕ ਵੀ ਨਹੀਂ ਸਾਰੇ ਪਿੰਡ 'ਚ। ਸਾਰੇ ਉਹ ਜਨਾਨੀਆਂ ਵਿਚਾਰੀਆਂ ਗੋਡੀ ਮਾਰਦੀਆਂ ਹੁੰਦੀਆਂ ਸੀ ਛੱਪੜਾਂ ਦੇ ਵਿੱਚੋਂ, ਚੀਕਣੀ ਮਿੱਟੀ ਲਿਆਉਣੀ ਉਹਨਾਂ ਤੇ ਉਹਦੇ ਉੱਤੇ ਫਿਰ ਲੇਪ ਕਰਦੇ ਰਹਿਣਾ ਕੰਧਾਂ ਤੇ ਇਹ ਬਰਸਾਤ ਦੇ ਵਿੱਚ ਛੱਤਾਂ ਜੋੜੀਆਂ ਤੇ ਜਦੋਂ ਸੋਕਾ ਪੈਣਾ ਚਿਲਾ ਪੁੱਟ ਕੇ ਛੱਪੜ ਜੋ ਲਿਆਉਣੀਆਂ ਤੇ ਉਹਨਾਂ ਨੇ ਕੋਠੇ ਲਿੰਮਣੇ। ਮੈਂ ਤੇ ਉਹ ਦੌਰ ਦੇਖਿਆ ਦਾ। ਬਾਬਾ ਜੀ ਗੱਲ ਕਰੋ, ਇੱਕ ਚਾਚੂ ਹੋਰੀ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਪਿੰਡ ਮਛਾਣਾ ਤੋਂ। ਪਹਿਲੇ ਆਪਣੇ ਬਾਰੇ ਦੱਸੋ, ਤੁਸੀਂ ਕੌਣ ਹੋ, ਕੀ ਨਾਂ ਹੈ, ਪਛਾਣ ਕਰੋ ਆਪਣੀ। ਬਾਬਾ ਜੀ ਮੈਂ ਮੀਆਂ ਚੰਨਣ ਦਾ ਪੋਤਰਾ ਵਾਂ। ਮੀਆਂ ਚੰਨਣ ਮੈਂ ਉਹਦਾ ਪੋਤਰਾ ਵਾਂ, ਜਿਹੜਾ ਤਾਏ ਸ਼ਫੀ ਤੋਂ ਛੋਟਾ ਸੀ, ਮੁਹੰਮਦ ਸਦੀਕ, ਜਿਹਦੇ ਨਾਲ 2 ਸਾਲ ਪਹਿਲਾਂ ਤੁਹਾਡੀ ਗੱਲ ਹੋ ਚੁੱਕੀ ਸੀ। ਆਹੋ, ਮੁਹੰਮਦ ਸਦੀਕ ਨਾਲ ਮੇਰੀ ਗੱਲ ਹੋਈ ਸੀ। ਹਾਂਜੀ, ਤੁਹਾਡੀ ਗੱਲ ਹੋਈ ਸੀ। ਗਾੜੂਵਾਲ ਤੁਸੀਂ ਕਿਸੇ ਨਾਲ ਰਾਬਤਾ ਕੀਤਾ ਸੀ, ਉਹ ਮੁੰਡੇ ਫਿਰ ਆਏ ਸਨ ਇੱਥੇ ਸਾਡੇ ਕੋਲ। ਲੱਛੂ ਵਾਲੇ ਖੂਹ ਤੇ ਅਸੀਂ ਉਹ ਗਾੜੀ ਤੇ ਬਹਿ ਕੇ ਤੇ ਬੜੇ ਹੂਟੇ ਲੈਂਦੇ। ਹਾਂਜੀ, ਉਹ ਜਿਹੜੀ ਉੱਤੇ ਕਾਂਜਣ ਪਈ ਸੀ ਨਾ ਤੁਹਾਡੇ ਜ਼ਮਾਨੇ ਦੀ, ਜਿਹੜੀ ਕਾਂਜਣ ਖੂਹ ਦੇ ਉੱਤੇ ਪਈ ਸੀ, ਉਹ ਬਾਅਦ ਦੇ ਵਿੱਚ ਆਪਣਾ ਖਤਮ ਹੋ ਗਈ ਸੀ 65-66 ਦੇ ਵਿੱਚ। ਅੱਛਾ, 65-66 ਦੇ ਵਿੱਚ ਫਿਰ ਅਸਾਂ ਇਥੋਂ, ਅਸੀਂ ਛੋਟੇ ਹੀ ਸਾਂ, ਇਥੋਂ ਫਿਰ ਇੱਕ ਫਲਾਈ ਵੱਢੀ ਸੀ, ਜਿਹਦੇ ਵਿੱਚ ਬਾਬੇ ਆਤੂ ਦਾ ਮੁੰਡਾ, ਇੱਕ ਸਭ ਤੋਂ ਛੋਟੇ ਤੋਂ ਵੱਡਾ ਇੱਕ ਮਹਿੰਦਰ, ਨੈਟ ਦੇ ਉੱਤੇ ਸੁਣਿਆ ਤੇ ਸਾਨੂੰ ਖੁਸ਼ੀ ਹੈ ਵੀ ਸਾਡੇ ਪਿੰਡ ਦਾ ਬੰਦਾ ਮਤਲਬ ਇੱਕ ਬੜੇ ਵੱਡੇ ਉਹਦੇ ਤੇ ਆਪਣਾ ਉੱਥੇ ਪਹੁੰਚਿਆ ਸੀ। ਅਦੀਬ ਨੇ, ਸ਼ਾਇਰ ਨੇ, 3 ਕਿਤਾਬਾਂ ਦੇ ਮੁਸੰਨਫ ਨੇ, ਕਿਤਾਬਾਂ ਲਿਖੀਆਂ ਨੇ, ਅਦੀਬ ਸਨ, ਸ਼ਾਇਰ ਸਨ। ਮਛਾਣਾ ਪਿੰਡ ਦਾ ਨਾਂ ਰੋਸ਼ਨ ਕੀਤਾ, ਮਛਾਣਾ ਪਿੰਡ ਦਾ ਨਾਂ ਉਸ ਪੰਜਾਬ ਦੇ ਵਿੱਚ ਵੀ ਰੋਸ਼ਨ ਹੋਇਆ।
ਪਰ ਮੇਰਾ ਕੀ ਹਾਲ ਮੈਂ ਕਹਿੰਦਾ ਵਾ ਸਾਡੇ ਤਿੰਨ ਭਰਾ ਅਸੀਂ ਤਿੰਨੇ ਮਛਾਨਵੀ ਦੇ ਨਾਂ ਨਾਲ ਲਿਖਦੇ ਸੀ। ਅੱਛਾ ਸਭ ਤੋਂ ਵੱਡਾ ਸੁਮਨ ਮਛਾਨਵੀ ਹੈ। ਅੱਛਾ ਉਹਨਾਂ ਦੀਆਂ 12 ਕਿਤਾਬਾਂ ਨੇ। ਸੁਮਨ ਮਛਾਨਵੀ ਐਮਏ। ਬਾਕੀ ਤੁਹਾਨੂੰ ਪੰਜੂ ਸ਼ਾਹ ਦੀ ਸਰਾਂ ਵੀ ਜਾ ਕੇ ਵਿਖਾਵਾਂਗੇ ਤੇ ਰਹਿਬ ਸਕੂਲ ਵੀ ਵਿਖਾਵਾਂਗੇ ਤੇ ਨਾਰੋਵਾਲ ਦੇ ਜਿਹੜੇ ਮੰਦਿਰ ਨੇ ਵੀ ਤੁਹਾਨੂੰ ਵਿਖਾਵਾਂਗੇ ਤੇ ਆਪਣਾ ਜਿਹੜਾ ਗਿਰਜਾ ਘਰ ਸੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਨਾਰੋਵਾਲ ਦੀ ਚੜ੍ਹਦੀ ਸਾਈਡ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਪੰਜੂ ਸਾਹਿਬ ਹਾਂ ਪੰਜੂ ਸ਼ਾਹ ਦੀ ਸਰਾਂ ਅੱਛਾ ਮੈਂ ਕੁਝ ਕਹਿ ਨਹੀਂ ਸਕਦਾ। ਮੇਰਾ ਖਿਆਲ ਹੈ ਇਸ ਤੋਂ ਵੱਡੀ ਇਨਸਾਨੀ ਖਿਦਮਤ ਨਹੀਂ ਹੋ ਸਕਦੀ ਕਿ ਪੁਰਾਣੀਆਂ ਯਾਦਾਂ ਨੂੰ ਤੁਸੀਂ ਇੰਜ ਜੋੜ ਕੇ ਨਵੀਆਂ ਪੇਸ਼ ਕਰ ਰਹੇ ਹੋ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਉਸ ਪਿੰਡ ਵਿੱਚ ਸਕੂਲ ਵੇਖਦਾ ਵਾਂ ਜਿੱਥੇ ਕਦੀ ਸਕੂਲ ਸਾਡੀ ਜ਼ਿੰਦਗੀ 'ਚ ਹੋਇਆ ਹੀ ਨਹੀਂ ਸੀ। ਇਹ ਕੋਸ਼ਿਸ਼ ਕਰੋ ਨਾ ਇਹ ਜਿਹੜੀ ਵਾਰ ਇਹ ਮੁੱਕੀ ਜਾਏ ਸਾਡੀ ਦੋਵਾਂ ਸੂਬਿਆਂ ਦੀ। ਉਹ ਭਰਾਵਾ ਮੇਰੇ ਵਾਸਤੇ ਹੁੰਦਾ ਤੇ ਮੈਂ ਤੇ ਕਦੇ ਨਹੀਂ ਮੁਕਾਤੀ ਹੋਣੀ ਹੈ। ਸਾਡੇ ਵਾਸਤੇ ਨਹੀਂ ਇਹ ਉੱਪਰ ਦੀਆਂ ਗੱਲਾਂ। ਹਾਂਜੀ ਹਾਂਜੀ ਲੋਕ ਇਹ ਮੈਂ ਤੁਹਾਡੀ ਆਪਣਾ ਰਿਕਾਰਡਿੰਗ ਸੁਣੀ ਸੀ ਇੱਕ ਸਰਦਾਰ ਦੇ ਨਾਲ ਤੁਹਾਡਾ ਇੰਟਰਵਿਊ ਹੋ ਰਿਹਾ ਸੀ। ਹਾਂ ਅੱਛਾ ਉਹ ਉਹ ਪੂਰੀ ਨੈਟ ਦੇ ਗੱਲਬਾਤ ਉੱਤੇ ਅਸੀਂ ਸੁਣਨੇ ਆ। अस्सलाम वालेकुम बाबा जी। ਬਾਲਕ ਸਲਾਮ ਜੀ। की हाल है बाबा जी? ठीक हो? ਮੈਂ ਬੜਾ ਖੁਦਾ ਦਾ ਸ਼ੁਕਰ ਹੈ ਜੀ। ਤੁਸੀਂ ਸੁਣਾਓ हाँ जी ਠੀਕ ਠਾਕ ਹੋ? हाँ जी हाँ जी अल्लाह का शुक्र जी सब ਸ਼ੁਕਰ ਹੀ ठीक। ਚਾਹੀਦਾ। की ना जी अपना? ਆਸ਼ਿਕ ਮੇਰਾ ਨਾਮ ਸ਼ੁਰੂ ਤੋਂ ਕੋਕਵੇ अच्छा ਤੇ ਨਾ ਕਾਗਤੀ ਮੇਰਾ ਆਸ਼ਿਕ ਹੈ। ठीक है ਹਾਂ मतलब घुक करके कहते सन ਤੁਹਾਨੂੰ ਕਹਿੰਦੇ ਜਿਹੜੇ ਤੁਹਾਡੇ ਉਹ ਹਾਂ ਬਾਤ ਹੁੰਦਾ ਨਾ ਵੀ ਜਦੋਂ ਉਹਨਾਂ ਦੀ ਪਦਾਇਸ਼ ਉਹਨਾਂ ਦੇ ਮੁੰਡੇ ਦੀ ਹੋਈ ਹੈ ਨਾ ਸਾਡਾ ਗਵਾਂਢ ਮੱਥਾ ਸਾਡਾ ਇੱਕ ਭਾਈ ਸੀ ਉਹਨੇ ਮਿਸਾਲ ਆਖਿਆ ਵੀ ਇਹ ਘੁੱਕ ਫਲਾਣੇ ਵਰਗਾ ਬਾਹਮਣਾ ਦੇ ਘੁੱਕ ਵਰਗਾ ਇਹ ਵੇ अच्छा ਤੇ ਮੇਰਾ ਨਾਮ ਵੀ ਉਹਨਾਂ ਘੁੱਕ ਰੱਖ ਦਿੱਤਾ ਔਰ ਨਾਮ ਮੇਰਾ ਕਾਗਤੀ ਚੱਲਦਾ ਹੈ ਆਸ਼ਿਕ। ठीक हाँ। ठीक ठीक अच्छा ਤੁਸੀਂ ਉਹ ਗੱਲਬਾਤ ਸੁਣੀ ਬਜ਼ੁਰਗਾਂ ਦੀ ਕਿਹੜੇ ਜਿਹੜੇ ਮਸ਼ਾਣਾ ਤੋਂ ਉੱਠ ਕੇ ਗਏ ਸਨ? ਜਿਹੜੇ ਬਾਹਮਣ ਸਨ ਹਾਂਜੀ ਹਾਂਜੀ ਉਹਨਾਂ ਜਨਾਬ ਸਾਡੇ ਗਵਾਂਢ ਰਹੇ ਨੇ ਉਹਨਾਂ ਮੇਰੇ ਬੱਚੇ ਨੇ ਉਹਨਾਂ ਨੂੰ ਪੁੱਛਿਆ ਸਭ ਕੁਝ ਉਹਨਾਂ ਦਾ ਜਿਹੜਾ ਦਰਵਾਜ਼ਾ ਸੀ ਹਾਂ ਦੁਕਾਨ ਦਾ ਹਾਂ। ਉਹ ਸਾਡੇ ਮੌਜੂਦ ਹੈ ਅੱਛਾ ਲੱਗਾ ਹੋਵੇ ਵਾਹ ਛੱਤ ਵੀ ਲੱਗਾ ਠੀਕ ਹੈ ਉਹ ਅਸੀਂ ਸਾਡੇ ਗਵਾਂਢ ਹੁੰਦੇ ਹਨ ਸ਼੍ਰੀ ਮਿਲਾ ਕੇ ਉਹਨਾਂ ਕੋ ਥਾਂ ਜਿਹੜਾ ਨਾ ਜਗ੍ਹਾ ਉਤਲੀ ਛੱਤ ਉਹ ਲੈ ਲਿਆ ਸੀ ਅੱਛਾ ਬਾਅਦ ਚ ਫਿਰ ਜਗ੍ਹਾ ਵੀ ਉਹਨਾਂ ਕੋਲ ਲੈ ਲਈ ਉਹ ਤੁਰ ਗਏ ਹਨ ਇੱਥੇ ਗੁਜਰਾਂ ਵਾਲੇ ਮਤਲਬ ਉਹ ਲੋਕ ਜਿਹੜੇ ਪਾਕਿਸਤਾਨ ਬਣਨ ਤੋਂ ਬਾਅਦ ਆਏ ਇਸ ਬਾਅਦ ਪਿੰਡ ਚ ਚੋਂ, ਆਏ। ਉਹਨਾਂ ਕੋਲ ਤੁਸੀਂ ਉਹ ਘਰ ਮੁੱਲ ਮੁੱਲ ਲੈ ਲਿਆ। ਉਹ ਛੱਤ ਵਗੈਰਾ ਦਰਵਾਜ਼ੇ ਚ ਹਾਂਜੀ, ਜੋ ਵੀ ਹਾਂਜੀ। ਸੀ। ਠੀਕ ਹੈ ਠੀਕ ਹੈ ਹਾਂ। ਬਾਬਾ ਜੀ ਉਹਨਾਂ ਦਾ ਨਾਮ ਸੀ ਪੂਰਾ ਆਪਣਾ ਨਾ ਸੁਖਦੇਵ ਸਿੰਘ ਸ਼ਰਮਾ ਸਰਬੱਤਾ ਸ਼ਰਮਾ ਠੀਕ ਹੈ ਨਾ ਸ਼ਰਮਾ ਉਹਨਾਂ ਦੀ ਸਬ ਕਾਸਟ ਹੁੰਦੀ ਹੈ ਹਾਂ। ਆਪਣਾ ਲਾਉਂਦੇ ਨੇ ਚਲੋ। ਤੇ ਉਹ ਸ਼ਾਇਰ ਵੀ ਨੇ ਰਸ਼ਕ ਉਹਨਾਂ ਦਾ ਤਖੱਲਸ ਸੀ ਠੀਕ ਉਹ ਸਾਰੀ ਗੱਲ ਹੈ। ਗੱਲਬਾਤ ਤੁਸੀਂ ਇਹਨਾਂ ਦੀ ਸੁਣੀ ਉਹ ਤੇ ਉਹਨਾਂ ਨੇ ਕੁਝ ਨਾਂ ਲਏ ਪੁਰਾਣੇ ਜਿਹੜੇ ਤੁਹਾਡੇ ਇੱਥੇ ਪੁਰਾਣੇ ਬਾਬੇ ਸਨ ਸਾਡੇ ਚੰਨਣ ਦੀ ਪਿਓ ਜਿਹੜਾ ਹੈ ਨਾ ਆਹੋ ਇਹਨਾਂ ਦੇ ਨਾਮ ਮੈਨੂੰ ਪੁੱਛੇ ਨੇ ਉਹਨਾਂ ਮੇਰਦੀਨ ਖੈਰਦੀਨ ਸਤਰਦੀਨ ਹਾਂ, ਹਾਂ। ਚੰਨਣ ਹਾਂ ਇਹਨਾਂ ਦੇ ਨਾਮ ਪੁੱਛੇ ਨੇ ਮੈਂ ਕਿਹਾ ਬਿਲਕੁਲ ਫਿਰ ਅੱਲਾ ਦਿੱਤਾ ਫਤਿਹ ਕੇ ਵਾਲਾ ਮਿਸਰੀ ਮੈਂ ਉਹ ਫੌਤ ਹੋ ਗਿਆ ਹੈ ਅੱਲਾ ਦਿੱਤਾ ਫਤਿਹ ਕੇ ਨੇ ਉਥੋਂ ਦਾ ਹੈ। ਅੱਛਾ ਪਹਿਲੇ ਤੁਸੀਂ ਆਪਣੀ ਪਹਿਚਾਣ ਕਰਾਓ ਕਿ ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ ਆਤੂ। ਦਾਦੇ ਦਾ ਨਾਂ ਕੀ ਸੀ? ਆਤੂ ਹੀ ਮੇਰੇ ਪਿਓ ਦਾ ਨਾਂ ਆਤੂ ਵੇ ਆਤੂ ਹਾਂਜੀ ਅੱਛਾ ਸਾਡਾ ਉਹ ਜਦ ਤਾਇਆ ਸੀ ਨਾ ਸਾਡਾ ਹੂੰ ਉਹ ਵੀ ਉਧਰ ਤੁਰ ਗਿਆ ਸੀ ਉਹਨਾਂ ਨਾਲ ਹੀ ਅੱਛਾ ਹਾਂ ਹਾਂ ਉਹਨਾਂ ਦੇ ਨਾਲ ਹੀ ਉਹ ਫਿਰ ਰਿਹਾ ਕੀ ਨਾਂ ਸੀ ਤਾਏ ਦਾ ਜਿਹੜਾ ਤੁਰ ਗਿਆ ਸੀ? ਲਾਏ ਦਾ ਜਾਂ ਸੰਤ ਸੰਤ ਹਾਂ ਅੱਛਾ 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 ਠੀਕ ਹੈ ਹਾਂ ਤੇ ਫਿਰ ਉਧਰ ਤੁਰ ਕੇ ਵਾਪਸ ਫਿਰ ਨਹੀਂ ਆਏ? ਨਾ ਉਧਰ ਹੀ ਰਹੇ ਨੇ ਉਹ ਨਹੀਂ ਆਇਆ ਉਹ ਨਹੀਂ ਆਇਆ ਨਹੀਂ ਤੇ ਬਾਅਦ ਚ ਤੁਸੀਂ ਖਬਰ ਨਹੀਂ ਲਈ ਨਾ ਕਿੱਥੇ ਨਾ ਆਏ ਕੋਈ ਬਾਅਦ ਚ ਜਦੋਂ ਕੁਛ ਸਾਡਾ ਪਤਾ ਟਾਕਾ ਹੀ ਛੱਡ ਗਿਆ ਹਾਂ ਉਹਨਾਂ ਖਬਰ ਕਾਲੀ ਲੱਗੀ ਅੱਛਾ ਅੱਛਾ ਮਤਲਬ ਪਤਾ ਹੀ ਨਹੀਂ ਚੱਲਿਆ ਹਾਂ। ਉਸ ਤੋਂ ਬਾਅਦ ਕਿ ਤਾਇਆ ਨਾ ਕਿੱਥੇ ਨਾ ਕਿਸੇ ਨੇ। ਉਧਰ ਉਹਨਾਂ ਨਾਲ ਕੋਈ ਸਾਡੇ ਮੁਲਾਕਾਤ ਨਹੀਂ ਹਾਂ ਹਾਂ ਤੇ ਹੁਣ ਉਹਨਾਂ ਦੱਸਿਆ ਹੈ ਜਿਹੜੇ ਬਾਹਮਣ ਹਨ ਹੂੰ ਉਹਨਾਂ ਦੱਸਿਆ ਵੀ ਮਰ ਗਿਆ ਅੱਛਾ ਇਹਨਾਂ ਨੂੰ ਪਤਾ ਸੀ ਹਾਂ ਇਹਨਾਂ ਨੂੰ ਪਤਾ ਹੈ ਬਾਹਮਣ ਨੂੰ ਪਤਾ ਹੈ ਉਹਦਾ ਠੀਕ ਹੈ ਠੀਕ ਹੈ ਉਹਨਾਂ ਦਾ ਮੇਲ ਜੋਲ ਹੀ ਉਹਨਾਂ ਨਾਲ ਸੀ ਹੂੰ, ਹੂੰ, ਉਦੋਂ ਠੀਕ ਹੈ। ਬਰਾਦਰੀ ਕਿਹੜੀ ਤੁਹਾਡੀ?
ਮਸੀਹ ਬਰਾਦਰੀ, ਕ੍ਰਿਸਚਨ ਬਰਾਦਰੀ ਤੁਸੀਂ ਬਿਲੋਂਗ ਕਰਦੇ ਹੋ, ਠੀਕ ਹੈ। ਤੇ ਉਸ ਵੇਲੇ ਜਿਹੜੇ ਤੁਹਾਡੇ ਵਾਲਾ ਸਾਹਿਬ ਸਨ, ਆਪਣਾ ਕੀ ਕਾਰੋਬਾਰ ਸੀ? ਕਾਰੋਬਾਰ ਜਾਂ ਇਹ ਮਿਹਨਤੀ ਬੰਦੇ ਹਾਂ, ਉਹਨਾਂ ਦਾ ਮਿਹਨਤ ਕਰਕੇ ਤੇ ਆਪਣਾ ਟੁੱਕਰ ਕਮਾ ਖਾਂਦੇ ਆ। ਅਸੀਂ ਬੱਚੇ ਹਾਕ ਨੂੰ 4 ਉਹਦੇ। ਅੱਛਾ। ਤੇ ਉਹ ਸਾਡੇ ਚਲੋ ਉਹਦੀ ਬਰਕਤਦਾਰੀ ਪਾਲ ਛੜੇ ਉਹਨੇ, ਤੇ ਖੁਦਾ ਦਾ ਸ਼ੁਕਰ ਹੈ, ਹੁਣ ਬੜੀ ਉਹਦੀ ਮਿਹਰਬਾਨੀ ਹੈ। ਇਹ ਹਿਸਾਬ ਹੈ। ਕਿੰਨੀ ਉਮਰ ਸੀ ਤੁਹਾਡੀ ਉਸ ਵੇਲੇ? ਉਸ ਵੇਲੇ ਉਮਰ ਦਾ ਮੈਨੂੰ ਵੀ ਨਹੀਂ ਚੇਤਾ, ਉਦੋਂ ਮੈਂ 11-12 ਸਾਲਾਂ ਦਾ 10 ਦਾ ਹੋਣਾ ਬਸ। ਅੱਛਾ। ਇਹ ਨਹੀਂ ਉਮਰ, ਇਹ ਉਹਨਾਂ ਵੀ ਦੱਸਿਆ। ਪਰ ਸਾਡੇ ਘੁੱਕ ਦੀ 12 ਸਾਲ ਸੀ, ਹਾਂ, ਤੇਰੀ ਉਮਰ ਬਾਅਦ ਚ 10 ਸਾਲ ਦੀ। ਹਾਂ, ਇਹ ਉਧਰ ਮੇਰੇ ਵੀਡੀਓ ਚੋਂ ਮੇਰੇ ਨਾਲ ਗੱਲਾਂ ਕਰਦੇ ਆ। ਅੱਛਾ ਅੱਛਾ, ਤੁਹਾਡੀ ਗੱਲਬਾਤ ਹੋ ਗਈ ਆਪਣਾ? ਗੱਲਬਾਤ ਆਹੋ ਉਹਨਾਂ ਨਾਲ ਹੋਈ। ਫਿਰ ਉਹਨਾਂ ਦੱਸਿਆ ਵੀ ਆਹ ਘੁੱਕ ਦਾ ਮੁੰਡਾ, ਉਹ ਆ ਫੌਤ ਹੋ ਗਿਆ, ਤੇ ਆਹ ਘੁੱਕ ਦਾ ਮੁੰਡਾ, ਉਹ ਵੀ ਫਿਰ ਉਹਨਾਂ ਦੱਸਿਆ। ਠੀਕ ਹੈ, ਠੀਕ ਹੈ। ਤੇ ਹੋਰ ਉਹਨਾਂ ਨੇ ਤੁਹਾਡੇ ਨਾਲ ਕੀ ਗੱਲਾਂ ਪਤਾ ਕੀਤੀਆਂ? ਬਸ ਇਹੋ ਕਾਲ ਦੇ ਵਿੱਚ ਜਿਹੜੀ ਮਸੀਹ ਬਰਾਦਰੀ ਦੇ ਵੀ ਨਾਂ ਲਏ, ਠੀਕ ਹੈ ਨਾ? ਆਹੋ। ਤੇ ਜੁਲਾ ਬਰਾਦਰੀ ਦੇ ਵੀ ਨਾਂ ਲਏ। ਹਾਂਜੀ ਹਾਂਜੀ, ਠੀਕ ਹੈ। ਹਾਂਜੀ। ਉਹ ਬਾਬੇ ਪੁਰਾਣੇ ਬਾਬੇ ਹੈ ਨੇ ਆਪਣਾ? ਤੁਰ ਗਏ, ਖਤਮ ਹੋ ਗਿਆ। ਖਤਮ ਹੋ ਗਿਆ। ਠੀਕ ਹੈ। ਇਸ ਵੇਲੇ ਪਿੰਡ ਮਛਾਣਾ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ ਉਹਨਾਂ ਦੇ ਦੌਰ ਦੀ, ਉਸ ਦੌਰ ਦੀ ਕੋਈ ਬੱਚੀ, ਕੋਈ ਖੂਹ? ਉਹ ਨਿਸ਼ਾਨੀ ਕੋਈ ਨਹੀਂ। ਫਿਰ ਉਹਨਾਂ ਪੁੱਛਿਆ ਰਈਏ ਦੇ ਕੋਲ ਥੇ ਦੇ ਉੱਤੇ ਮੰਦਿਰ ਹੈਗੇ ਨੇ, ਆਹ ਕੇ ਹੈਗੇ। ਅੱਛਾ। ਮੰਦਿਰ ਹੈ, ਰਈਏ ਹੀ ਪੜ੍ਹਦੇ ਰਹੇ ਆ। ਅੱਛਾ। ਉਹਨਾਂ ਵੀ ਪੁੱਛਿਆ ਰਈਏ ਹੀ ਪੜ੍ਹਦੇ ਰਹੇ। ਫਿਰ ਉਹਨਾਂ ਇਹ ਵੀ ਪੁੱਛਿਆ ਵੀ ਅਸੀਂ ਸਾਲ ਨਾਰੋਵਾਲ ਇੱਕ ਜਣਾ ਆਂਦਾ ਪੜ੍ਹਦੇ ਰਹੇ, ਚਰਚ ਤੁਹਾਡਾ ਲੱਗ ਗਈ। ਅੱਛਾ। ਇਹ ਗੱਲਾਂ ਬਾਤਾਂ ਉਹਨਾਂ ਸਾਲਾਂ ਕੀਤੀਆਂ ਕੁੱਤੀਆਂ। ਠੀਕ ਹੈ। ਉਹਨਾਂ ਨਾਰੋਵਾਲ ਸ਼ਹਿਰ ਦੇ ਪੰਜੀ ਸ਼ਾਹ ਦੀ ਸਰਾਂ ਦਾ ਵੀ ਨਾਂ ਲਿਆ। ਹਾਂਜੀ ਹਾਂਜੀ। ਉਹਨਾਂ ਜਿਹੜੇ ਨਾਰੋਵਾਲ ਦੇ ਮੰਦਿਰ ਸਨ, ਉਹਨਾਂ ਦਾ ਵੀ ਉਹਨਾਂ ਜ਼ਿਕਰ ਕੀਤਾ ਹੈ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਫਿਰ ਉਹ ਜਿਹੜਾ ਚਰਚ ਵੇ ਵੱਡਾ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ 1876-77 ਦੇ ਵਿੱਚ, ਉਹਦਾ ਵੀ ਉਹਨਾਂ ਜ਼ਿਕਰ ਕੀਤਾ। ਬੜੀ ਤਗੜੀ ਯਾਦ। ਫਿਰ ਉਹਨਾਂ ਪੁਰਾਣੇ ਥਾਣੇ ਦਾ ਵੀ ਜ਼ਿਕਰ ਕੀਤਾ ਵੇ, ਜਿੱਥੇ ਹੁਣ ਯੂਨੀਵਰਸਿਟੀ ਬਣੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਫਿਰ ਉਹਨਾਂ ਦੱਸਿਆ ਕਿ ਮੇਰੇ ਬਾਪੂ ਜੀ ਜਿਹੜੇ ਨੇ ਉਹ ਮਾਸਟਰ ਸਨ, ਉਹ ਪੜ੍ਹਾਉਂਦੇ ਰਹੇ ਨੇ ਤੇ ਰੈਬ ਪਿੰਡ, ਤੇ ਮੈਂ ਉੱਥੇ ਵੀ ਪੜ੍ਹਦਾ ਰਿਹਾ। ਆਹੋ। ਫਿਰ ਉਹਨਾਂ ਇਹ ਵੀ ਦੱਸਿਆ ਵੀ ਸਾਡੀ ਭੂਆ ਜਿਹੜੀ ਹੈ ਤਲਵੰਡੀ ਵਿਆਹੀ ਸੀ। ਹਾਂਜੀ। ਇਹ ਵੀ ਉਹਨਾਂ ਫਿਰ ਦੱਸਿਆ। ਤਲਵੰਡੀ ਪਿੰਡ ਨਾ? ਤਲਵੰਡੀ ਪਿੰਡ। ਅੱਛਾ। ਇਸ ਤਰ੍ਹਾਂ ਦੀ ਸਾਰੀ ਉਹਨਾਂ ਗੱਲਾਂ ਕੀਤੀ। ਠੀਕ ਹੈ। ਮੈਂ ਵੇਖਣ ਤੁਸੀਂ ਇੱਕ ਰੁੱਕਾ ਹੱਥ ਫੜਿਆ ਵੇ, ਕੀ ਇਹਦੇ ਤੇ ਲਿਖਿਆ? ਉਹ ਲਿਖਿਆ ਯਾਰ ਨਾਂ ਹੈ ਨਾ। ਅੱਛਾ। ਉਹ ਮੈਨੂੰ ਯਾਦ ਨਹੀਂ ਰਹਿੰਦੇ ਨਾਂ। ਅੱਛਾ ਅੱਛਾ। ਮੈਂ ਉਹ ਤੁਸੀਂ ਨਾਂ ਲਿਖਾ ਲਿਆ। ਅੱਛਾ ਜੀ। ਇਹ ਸਭ ਤੋਂ ਪਹਿਲੇ ਲਿਖਿਆ ਮੋਹਨ, ਹਾਂਜੀ, ਫਿਰ ਦੁਰਗਾ ਦਾਸ, ਫਿਰ ਪ੍ਰਕਾਸ਼, ਫਿਰ ਭਾਨਾ, ਫਿਰ ਗੁਰਦੇਵ ਜਾਂ ਫਿਰ ਅੱਗੇ ਕੀ ਲਿਖਿਆ ਤੁਸੀਂ? ਰਵੰਤ ਬਲਵੰਤ ਸੰਤ, ਦੋਵੇਂ ਭਰਾ ਸਿੱਖ ਸਨ। ਅੱਛਾ ਅੱਛਾ। ਫਿਰ ਜਾਰਾ ਕਸੂਵਾਲ, ਜਾਰਾ ਖੇੜਾ, ਹਾਂ ਜਗੀਰਾ। ਠੀਕ ਹੈ। ਫਿਰ ਅੱਗੇ ਲਿਖਿਆ ਪਾਲਾ ਤੇ ਨਾਮਾ। ਜਿਹੜਾ ਸੀ ਉਹ ਮੇਰਾ ਹਾਣੀ। ਪਾਲਾ ਸਿੱਖਾਂ ਚੋਂ ਹੀ? ਸਿੱਖਾਂ ਚੋਂ। ਅੱਛਾ। ਪਾਲਾ ਜਿਹੜਾ ਮੇਰਾ ਹਾਣੀ। ਤੇ ਨਾਮਾ ਜੋ ਵੱਡੇ ਬੰਦੇ ਹਨ ਸਾਥੋਂ ਕੇ। ਅੱਛਾ ਅੱਛਾ। ਠੀਕ ਹੈ। ਲੋਕ ਬਾਬਾ ਜੀ ਨੇ ਨਾਮ ਨੋਟ ਕੀਤੇ ਨੇ, ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅੱਛਾ। ਨੰਬਰਦਾਰ ਬਾਬਾ ਜੀ ਨੰਬਰਦਾਰ ਸੀ ਲక్ష్మణ ਸਿੰਘ। ਲక్ష్మణ ਸਿੰਘ ਬਿਲਕੁਲ ਪਿੰਡ ਦਾ। ਠੀਕ ਹੈ। ਫਿਰ ਮੇਰਾ ਖਿਆਲ ਇਹ ਵੀ ਉਹਨਾਂ ਚੋਂ ਹੀ ਸੀ। ਸਨ ਨਾ ਬ੍ਰਾਹਮਣ। ਹਾਂਜੀ। ਇਹ ਬ੍ਰਾਹਮਣ ਵੱਖਰੇ, ਉਹ ਜੱਟ ਸਨ। ਸਿੱਖ ਜਿਹੜੇ ਹੁਣ ਵੱਖਰੇ, ਸਿੱਖ ਵੱਖਰੇ। ਸਹੀ ਹੈ। ਲక్ష్మణ ਸਿੰਘ ਜਿਹੜਾ ਨੰਬਰਦਾਰ ਸੀ, ਬੰਦਾ ਅੱਛਾ ਹੀ, ਵਧੀਆ ਸੀ। ਉਹ ਇੱਥੇ ਕੰਮ ਠੀਕ ਠਾਕ ਵਿਚਾਰਾ ਸਹੀ ਹੈ। ਉਹਦੀ ਨੰਬਰਦਾਰੀ ਚ ਪਿੰਡ ਜਿਹੜੀ ਰਿਆਇਆ ਸੀ ਖੁਸ਼ ਹੀ, ਮਤਲਬ ਅੱਛਾ ਸੀ। ਜਿਉਂਦਾ ਰਹੇ। ਉਹਦੇ ਜ਼ਮਾਨੇ ਚੰਗੇ ਹਨ, ਹਰ ਬੰਦਾ ਮਿਲ ਕੇ ਕਰਦਾ ਹੀ। ਹੁਣ ਨਵਾਂ ਦੌਰ ਆ ਗਿਆ, ਉਹ ਤੇ ਗੱਲ ਰਹੀ ਆ। ਅਸੀਂ ਹੁਣ ਵੀ ਸਾਥ ਕਰਨੇ ਜਿਹੜੇ ਸਾਡੀ ਉਮਰ ਦੇ ਨੇ, ਅਸੀਂ ਆਨੇ ਹੁਣ ਵੀ ਜਾਂ ਮਹੀਨੇ 10 ਦਿਨ ਉਹਨੂੰ ਮਿਲ ਕੇ ਆਈਏ। ਉਦੋਂ ਇਹ ਗੱਲਾਂ ਹੈ ਅਸਲ। ਅੱਛਾ। ਹੁਣ ਉਹ ਗੱਲਾਂ ਹੀ। ਸਹੀ ਹੈ। ਠੀਕ ਹੈ। ਤੇ ਇੱਕ ਹੋਰ ਸੀ ਸਿੱਖ, ਬਾਬਾ ਜੀ ਨੇ ਨਾਂ ਲਿਆ ਹਰਨਾਮ ਸਿੰਘ ਦਾ। ਰਾਮ ਕਿਉਂਕਿ ਵੱਡੇ ਨਾਂ ਸਨ, ਵਡਾਰੂ ਬੰਦੇ ਸਨ, ਚੌਧਰੀ ਬੰਦੇ ਸਨ, ਹਨਾ ਅੱਗੇ ਪਿੱਛੇ ਆਪਣਾ। ਸਹੀ ਹੈ। ਸਹੀ। ਇਹ ਵੀ ਨਾਂ ਆਇਆ ਸੀ ਹਰਨਾਮ ਸਿੰਘ। ਮੇਰਾ ਮਤਲਬ ਹੈ ਉਹਨਾਂ ਕਿਸੇ ਦੇ ਨਾਲ ਕੋਈ ਵਾਧਾ ਘਾਟਾ, ਕੋਈ ਚੋਰੀ ਸਾਡੇ ਪਿੰਡ ਦੇ ਕਿਸੇ ਨਾਲ ਜਾਸਤੀ ਹੋਈ ਹੈ ਨਾ ਮਾੜੇ ਨਾਲ, ਉਹਨਾਂ ਮਗਰ ਹੋ ਕੇ ਉਹਨਾਂ ਆਖਿਆ ਕਿ ਉਹ ਜਾਸਤੀ ਕੀਤੀ ਹੈ। ਇਸ ਤਰ੍ਹਾਂ ਦਾ ਉਹਨਾਂ ਦਾ ਹਿਸਾਬ ਕਿਤਾਬ ਸੀ। ਸਹੀ। ਇਹਨਾਂ ਕੋਲ ਤਲੋਕਾ ਸੀ ਉਹਨਾਂ ਦੇ। ਸਹੀ ਹੈ। ਜਿਹੜੇ ਤੁਸੀਂ ਨਾਂ ਲਏ, ਇਹਨਾਂ ਵਿੱਚੋਂ ਪਾਲਾ ਤੁਹਾਡੇ ਹਾਨ ਦਾ ਸੀ? ਹੋਰ ਕੋਈ ਹੋਰ ਵੱਡੇ ਬੰਦੇ ਸਨ? ਇੱਕ ਤੁਸੀਂ ਨਾਂ ਲਿਆ ਦੁਰਗਾ ਦਾਸ। ਇਹਨਾਂ ਵਿੱਚੋਂ ਸੀ ਜਿਹੜੇ ਤੁਸੀਂ ਗੱਲ ਕੀਤੀ ਨਾ। ਇਹ ਸਕੂਲ ਟੀਚਰ ਸਨ, ਮਾਸਟਰ ਸਨ। ਤੇ ਮੋਹਨ
ਮੋਹਨ ਵੀ ਉਹਨਾਂ ਚੋਂ ਹੀ ਤੇ ਸਾਡਾ ਵੀ ਮੋਹਨ ਹੈ ਨਾ, ਮੇਰਾ ਭਾਈ ਹੈ। ਅੱਛਾ, ਤੁਹਾਡਾ ਮੇਰਾ ਭਾਈ ਤੁਹਾਡੇ ਤੋਂ ਵੱਡਾ ਭਾਈ ਸੀ? ਹਾਂ, ਵੱਡਾ ਮੇਰੇ ਤੋਂ ਵੱਡਾ ਉਹ ਹੈ ਨੇ? ਹੈ ਵੀ ਹੈ। ਅੱਛਾ, ਗੱਲਬਾਤ ਕਰ ਲੈਂਦੇ ਨੇ? ਤੇ ਤੇ ਤੁਹਾਡੇ ਵੱਡੇ ਭਾਈ ਦਾ ਹਾਣੀ ਕਿਹੜਾ ਸੀ? ਬ੍ਰਾਹਮਣਾ, ਹਿੰਦੂਆਂ ਬ੍ਰਾਹਮਣਾਂ ਚੋਂ ਜਾਂ ਸਿੱਖਾਂ ਚੋਂ? ਨਹੀਂ ਪਤਾ। ਇਹ ਮੈਨੂੰ ਨਹੀਂ ਤੇ ਪਤਾ। ਪ੍ਰਕਾਸ਼ ਜਿਹੜਾ ਤੁਸੀਂ ਨਾਂ ਲਿਖਿਆ? ਉਹ ਪ੍ਰਕਾਸ਼ ਜਾਂ ਸਾਡੇ ਗਵਾਂਢ ਜੋ ਰਹਿੰਦੇ ਹਨ, ਤੇ ਸਾਨੂੰ ਜਾਦਾਸਤੀ ਹੈ ਹੀ ਉਹਨਾਂ ਦੀ, ਪਰ ਸਾਡੇ ਗਵਾਂਢ ਰਹਿੰਦੇ ਹਾਲਾ ਉਹਨਾਂ ਜ਼ਮਾਨਿਆਂ ਚ ਉਹਨਾਂ ਦੀ ਦੁਕਾਨੋਂ ਸੌਦਾ ਸਾਦਾ ਵੀ ਲੈਂਦੇ ਸੁਣਦੇ ਰਹੇ ਆ। ਅੱਛਾ ਅੱਛਾ, ਤੈਨੂੰ ਦੱਸਿਆ ਨਾ ਮੈਂ। ਅੱਛਾ, ਦੁਕਾਨਦਾਰੀ ਸੀ ਉਹਨਾਂ ਦੀ? ਦੁਕਾਨਦਾਰੀ ਬਿਲਕੁਲ ਲੱਗੀ ਦੁਕਾਨ ਸੀ ਬਾਬਾ ਖੱਤਰੀਆਂ ਦੀ। ਖਤਰੀਆਂ ਹੀ ਬਾਬਣਾ ਦੀ ਉਹਨਾਂ ਦੀ। ਅੱਛਾ, ਜਿਹੜੇ ਤੁਸੀਂ ਨਾਂ ਲਿਖੇ ਨੇ ਨਾ, ਉਹ ਮੈਂ ਸਾਰਿਆਂ ਬਾਰੇ ਤੁਹਾਨੂੰ ਪੁੱਛਣਾ ਸੀ, ਕੀ ਗੱਲ ਕਰਨ ਲੱਗੇ? ਉਹ ਗੱਲ ਮੈਂ ਕਰਨ ਲੱਗਾ ਹਾਂ ਭਈ, ਦੂਸਰੇ ਹੈ ਨਾ ਆਪ ਖੂਹ ਜਿਹੜਾ ਪਾਲਾ ਸੀ ਅਕਰਮ ਕਿੰਨਾ ਦਾ ਸੀ? ਉਹ ਬਾਵਿਆਂ ਦਾ। ਅੱਛਾ, ਬਾਵਿਆਂ ਖੂਹ ਪਾਰਲੇ ਬਣੇ। ਠੀਕ ਹੈ। ਉਹਨਾਂ ਉਦੋਂ ਪੁੱਛਿਆ, ਮੈਂ ਖੂਹ ਜਿਹੜਾ ਉਹ ਆਖਣਗੇ ਛਪੜੋ ਪਾ ਸੀ ਹੈ। ਉਹ ਮੁੰਡੇ ਸਾਡੇ ਦੱਸਿਆ ਵੀ ਉੱਥੇ ਹੁਣ ਮਸਜਿਦ ਬਣ ਗਈ, ਹੋਰ ਬੱਸੋਂ ਦੇ ਵਿੱਚ ਥਾਂ ਸਾਰੇ ਆ ਗਏ ਨੇ। ਅੱਛਾ, ਫੇਰ ਉਹ ਵੇਖੋ ਸਾਨੂੰ ਇੰਨਾ ਪਤਾ, ਉਹਨਾਂ ਬਾਵਿਆਂ ਬੋਤੀ ਰੱਖੀ ਹੁੰਦੀ ਸੀ। ਬੋਤੀ? ਅੱਛਾ 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 ਅੱਛਾ, ਠੀਕ। ਉਹਦੇ ਨਾਲ ਆਟਾ ਪੀ ਕੇ ਤੇ ਇਸਤੇਮਾਲ ਕਰਦੇ ਤੇ ਪੈਸੇ ਲੈਂਦੇ ਹਨ ਉਹਨਾਂ ਜ਼ਮਾਨਿਆਂ 'ਚ। ਸਹੀ, ਆਪਣੇ ਪਿੰਡ ਦੇ? ਆਹੋ, ਆਪਣੇ ਪਿੰਡ। ਬਾਹਰੋਂ ਵੀ ਲੋਕਾਂ ਦਾ ਸਦਾਣੇ ਜਿਹੜਾ ਮਰਜੀ ਪਿਆਵੇ, ਕੋਈ ਮੈਨੂੰ ਇਹਦਾ ਚੰਗਾ ਖਿਆਲ ਹੈ। ਬੋਤੀ ਮਸ਼ੀਨਾਂ ਹੁਣ ਪਿਆਈ ਨੇ। ਜੀ ਜੀ ਜੀ, ਉਹ ਪਿਆਈ ਨੇ, ਉਹ ਪਿਆਈ ਹੁਣ। ਐਸਾ ਠੀਕ ਹੈ, ਠੀਕ ਹੈ। ਤੇ ਫਿਰ ਭਾਨਾ ਤੁਸੀਂ ਨਾਂ ਲਿਖਿਆ, ਭਾਨਾ ਕਿੰਨਾ ਵਿੱਚੋਂ ਹੀ? ਭਾਨਾ ਇਹਨਾਂ ਚੋਂ ਹੀ, ਬਾਹਮਣਾ ਚੋਂ। ਬਾਹਮਣਾ ਚ ਹੀ? ਹਾਂ। ਅੱਛਾ ਅੱਛਾ। ਇਹਨਾਂ ਦਾ ਕੀ ਕੰਮਕਾਜ ਸੀ, ਕੋਈ ਪਤਾ? ਕਾਰੋਬਾਰ ਉਹਨਾਂ ਦਾ ਇਹ ਹੋਈ ਵੀ ਆ, ਦੁਕਾਨਾਂ ਦੁਕਾਨਾਂ ਪਾਈਆਂ ਹਨ। ਠੀਕ ਹੈ। ਜਿਵੇਂ ਇਸ ਤਰ੍ਹਾਂ ਹੀ ਗੁਰਦੀਪ ਸਾਡੇ ਮੁਸਲਮਾਨਾਂ ਚ ਸੈਯਦ ਨੇ ਨਾ। ਹਾਂਜੀ ਹਾਂਜੀ, ਮੁਸਲਮਾਨਾਂ ਸੈਯਦ ਹਾਂ ਬਿਲਕੁਲ। ਇਸ ਤਰ੍ਹਾਂ ਹਿੰਦੂਆਂ ਦੀ ਜਿਹੜੀ ਉੱਚੀ ਜ਼ਾਤ ਨੇ ਉਹ ਬ੍ਰਾਹਮਣ। ਹਾਂਜੀ ਹਾਂਜੀ, ਬਿਲਕੁਲ ਹਾਂਜੀ। ਅੱਛਾ, ਇੱਕ ਨਾਂ ਤੁਸੀਂ ਹੋਰ ਲਿਖਿਆ, ਗੁਰਦੀਪ। ਗੁਰਦੀਪ ਇਹ ਕੌਣ ਸੀ? ਇਹ ਕਿੰਨਾ ਵਿੱਚੋਂ ਸੀ? ਇਹ ਗੁਰਦੀਪ ਜਿਹੜਾ ਨਾ, ਉਹ ਮੇਰਾ ਸਿੱਖ ਸੀ। ਉਹ ਸਿੱਖ ਸੀ? ਉਹ ਸਿੱਖ ਸੀ। ਠੀਕ ਹੈ, ਠੀਕ ਹੈ। ਤੇ ਅੱਗੇ ਇੱਕ ਹੋਰ ਨਾਂ ਤੁਸੀਂ ਲਿਖਿਆ, ਰਵੰਤ ਵੀ ਜਿਹੜਾ ਸੀ, ਉਹ ਵੀ ਇਹਨਾਂ ਜੋ ਪਾਲੇ ਹੋਣਾ ਦਾ ਮੇਰਾ ਚਾਚਾ ਸੀ। ਉਹ ਰਵੰਤ ਸਿੰਘ? ਹਾਂ, ਰਵੰਤ ਸਿੰਘ। ਇਹ ਸਿੱਖਾਂ ਸੀ। ਤੇ ਬਲਵੰਤ ਵੀ ਇਹਨਾਂ ਵਿੱਚੋਂ, ਉਹ ਵੀ ਸਿੱਖ। ਤੇ ਸੰਤ ਹੈ? ਸੰਤ ਜਿਹੜਾ ਹੈ ਨਾ, ਉਹ ਵੀ ਸਿੱਖ ਸੀ? ਸਿੱਖ। ਜਾਰਾ ਕੌਣ ਸੀ? ਜਾਰਾ ਵੀ ਸਿੱਖ ਸੀ। ਅੱਛਾ, ਖੇੜਾ ਸਿੱਖ ਸੀ। ਤੇ ਕਸੂਵਾਲ ਕੀ ਕਰਕੇ ਲਿਖਿਆ? ਉਹ ਕਸੂਵਾਲਾ, ਉਹ ਕਿਸੇ ਦੱਸਿਆ ਵੀ ਕਸੂਵਾਲੇ ਦਾ ਕੋਈ ਹਿਸਾਬ ਕਿਤਾਬ। ਕਸੂਵਾਲੇ ਸਾਡਾ ਭਰਾ ਜਿਹੜਾ ਨਾ, ਉਹ ਜਾ ਕੇ ਮਿਹਨਤ ਕਰਦਾ ਰਿਹਾ, ਤੇ ਉਹ ਜਿਹੜਾ ਵੀ ਨਾਲੇ ਆਖਣ ਲੱਗੇ ਉਹਨੂੰ ਹੁੰਦਾ ਨਾ, ਉਹ ਤੇ ਉਹਨੇ ਹਰ ਗੱਲ ਦਾ ਅੱਛਾ ਨਹੀਂ ਉਧਰ ਦੀ। ਆਹੋ, ਉਹਨੇ ਗੱਲਾਂ ਸਾਰੀ ਦੱਸ ਲਿਆ। ਜਾ ਉਹ ਹੁੰਦਾ ਰਿਹਾ। ਤੇ ਖੇੜਾ ਵੀ ਉਹਨਾਂ ਸਿੱਖਾਂ ਚੋਂ। ਜਗੀਰਾ ਵੀ ਸਿੱਖਾਂ ਚੋਂ? ਜਗੀਰਾ ਵੀ ਸਿੱਖਾਂ। ਪਾਲੇ ਬਾਰੇ ਤੁਸੀਂ ਦੱਸ ਸਕੇ? ਪਾਲਾ ਮੈਂ ਤਾਂ ਮੇਰਾ ਖਿਡਾਰੀ ਉਹ। ਤੇ ਨਾਮਾ ਵੀ ਨਾ ਵਿੱਚ? ਨਾਮਾ ਜਿਹੜਾ ਉਹ ਸਾਥੋਂ ਵੱਡੇ ਹਨ। ਠੀਕ ਹੈ। ਤੇ ਪਾਲੇ ਨਾਲ ਤੁਸੀਂ ਖੇਡਣਾ ਖੁੱਡਣਾ ਉਸ ਵੇਲੇ ਬੱਚਿਆਂ? ਸਭ ਕੁਝ ਮੇਰਾ। ਆਹ ਖੂਹ ਸੀ ਇੱਥੇ ਸਾਹਮਣੇ। ਅੱਛਾ, ਉਹਨਾਂ ਦਾ ਕੀ ਆਲੇ ਕੀ ਸੀ ਖੂਹ ਦੀ? ਸਿੱਖਾਂ ਵਾਲਾ ਖੂਹ ਸੀ। ਉੱਥੇ ਉਹ ਜ਼ਮਾਨੇ ਚ ਗੜਿਆਲਾ ਹਨ। ਗੜਿਆਲਾ ਜਾਣਦੇ ਹੋ? ਨਹੀਂ। ਗੜਿਆਲਾ ਕਮਾਦ ਪੀੜਦੇ ਹਨ, ਵੇਲਣੇ ਲੱਗੇ ਹੁੰਦੇ ਨੇ। ਫਿਰ ਉਹ ਉੱਥੇ ਚੂਰਾ ਚਾਰਾ ਕੱਢ ਕੇ ਉਹਨਾਂ ਸਭ ਕੁਝ ਉੱਥੇ ਹੀਗੇ। ਆਪ ਤੁਹਾਨੂੰ ਦੱਸਿਆ ਵੀ ਜਦੋਂ ਗਏ ਨਾ, ਤੰਬਾ ਕਮਾਦ ਸੀ। ਤੁਹਾਨੂੰ ਕਿਹੜਾ ਕੋਈ ਪੈਲੀਆਂ ਜਾ ਕੇ ਵੇਖੀ ਜਾਣ। ਉਹਨਾਂ ਪੈਲੀਆਂ ਤੰਬਾ ਕਮਾਦ ਤੇ ਬੜਾ ਫੱਬੇ। ਉਹ ਫਿਰ ਘੁੰਮਦੇ ਲਲਾਮ ਕੀਤੇ, ਉਹ ਤਕਾਵੀ ਚਾਹਾਂ ਲਏ ਹਨ। ਅਸੀਂ ਪੀੜਦੇ ਰਹੇ ਹਾਂ ਉੱਥੇ। ਐਸਾ ਸਹੀ। ਸਹੀ। ਬਾਬਾ ਜੀ, ਮਛਾਣਾ ਪਿੰਡ ਬਾਬੇ ਨੇ ਕਿਹਾ ਕਿ ਉਦੋਂ ਛੋਟਾ ਜਿਹਾ ਪਿੰਡ ਸੀ। ਹੁਣ ਇਸ ਵੇਲੇ ਮਛਾਣਾ ਪਿੰਡ ਓਡਾ ਹੀ ਜਾਂ ਵਧਿਆ ਫੁੱਲਿਆ? ਅੱਛਾ, ਹੁਣ ਕਾਫੀ ਵਧ ਗਿਆ। 30 ਘਰ ਸਨ, 25 ਤੋਂ 30 ਘਰ, ਉਹਨਾਂ 90 ਦੇ ਕਰੀਬ ਘਰ। ਹਾਂ, ਨਹੀਂ ਹੁਣ ਬੜਾ ਕੰਮ ਚੱਲ ਗਿਆ। ਅੱਛਾ, ਇਹ ਸੂਆ ਜਿਹੜਾ ਇਹ ਨਹੀਂ ਸੀ। ਅੱਛਾ, ਇਹ ਬਾਅਦ ਚ ਬਣਿਆ ਸੂਆ। ਠੀਕ। ਪੈਲੀਆਂ ਆ ਜਿਹੜੀਆਂ ਨਿਆਈਆਂ 53 ਸਾਲ ਹੋਏ ਨੇ ਬਣੇ ਨੇ। ਹਾਂ, ਠੀਕ। ਤੇ ਇਸ ਤਰ੍ਹਾਂ ਵੀ ਹੋਇਆ ਕਿ ਮਛਾਣਾ ਪਿੰਡ ਦੇ ਜਿਹੜੇ ਲੋਕਲ ਲੋਕ ਸਨ, ਇਸ ਪਿੰਡ ਨੂੰ ਛੱਡ ਕੇ ਟੁਰ ਗਿਆ ਪਾਕਿਸਤਾਨ ਬਣਨ ਤੋਂ ਬਾਅਦ? ਅੱਛਾ, ਉਹ ਕੌਣ ਲੋਕ ਟੁਰ ਗਏ? ਉਹ ਜਿਹੜੇ ਉਹਨਾਂ ਦੇ ਬਾਹਮਣ? ਨਹੀਂ, ਉਹ ਤਾਂ ਟੁਰ ਹੀ ਗਏ ਨਾ। ਜਿਹੜੇ ਇੱਥੇ ਰਹਿ ਗਏ
ਮਤਲਬ ਈਸਾਈ ਬਰਾਦਰੀ ਚੋਂ ਬਰਵਾਲੇ ਰੱਖਾ ਤੇ ਸਰਦਾਰ ਸਦੀਕ ਉਹ ਤੁਰ ਗਏ। ਇਹ ਤਿੰਨੋਂ ਭਾਈ ਉਹਨਾਂ ਪੁੱਛਿਆ ਸਾਨੂੰ ਉਦਣ ਅੱਛਾ ਰੱਖੇ ਮਾਰਿਆ ਬਰਵਾਲਿਆਂ ਚੋਂ ਆਖਿਆ ਵੀ ਉਹ ਤੁਰ ਗਏ ਨੇ ਇੱਥੋਂ ਰੱਖਾ ਦੇ ਸਰਦਾਰ। ਬਾਕੀ ਘਰ ਸਾਰੇ ਹੀ ਇੱਥੇ ਨੇ, ਬਾਕੀ ਸਾਰੇ ਦੇ ਹੁੰਦਿਆਂ ਜਿਹੜੇ ਹੈਗੇ। ਠੀਕ ਸਾਡੀ ਜੰਮਣ ਭੋਂ ਇੱਥੋਂ ਨਹੀਂ ਹੈ। ਹਾਂਜੀ 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 ਠੀਕ ਹੈ। ਐਸੇ ਤੇ ਗੱਲਾਂ ਕਰ ਰਹੇ ਹੋ ਨਾ ਤੁਸੀਂ ਕਿ ਤੁਹਾਨੂੰ ਪਤਾ ਪੁਰਾਣੀਆਂ ਗੱਲਾਂ, ਉਹ ਨਹੀਂ ਪਤਾ ਕਿੱਥੇ ਗਏ ਨੇ ਬਰਵਾਲੇ ਜਾਂ ਪਿੰਡ ਦੇ ਜਾਂ ਕਿੱਥੇ ਜਾ ਬਰਵਾਲੇ ਜਾਂ ਉਹ ਤੁਰ ਗਏ ਨੇ। ਉਹਨਾਂ ਦੇ ਜਿਹੜੇ ਬੱਚੇ ਨੇ ਉਹ ਹੁੰਦੇ ਨੇ ਲਾਹੌਰ, ਉੱਥੇ ਤੰਦੂਰ ਲਾਇਆ ਉਹਨਾਂ। ਅੱਛਾ ਅੱਛਾ ਅੱਛਾ। ਤੇ ਪਿੰਡ ਹੈ ਲਿੰਕ ਉਹਨਾਂ ਦਾ ਕੋਈ ਆਣਾ ਜਾਣਾ ਹੈ ਵੀ ਛੱਡ ਕੇ ਪਿੰਡ? ਨਹੀਂ, ਪਹਿਲਾਂ ਆਉਂਦਾ ਰਿਹਾ ਬੂਟਾ ਜਿਹੜੇ ਪੁਰਾਣੇ ਬਜ਼ੁਰਗ ਹੈ ਸਨ ਜਿਨ੍ਹਾਂ ਨੂੰ ਬਜ਼ੁਰਗ ਨਹੀਂ, ਉਹਨਾਂ ਦਾ ਮੁੰਡਾ ਹੀ ਸੀ ਤੇ ਉਹ ਰੱਖਾ ਸਰਦਾਰ ਫੌਤ ਹੋ ਗਏ ਨੇ ਤੇ ਜਿਹੜਾ ਦੂਰਾ ਸੀ ਨਾ ਮੁੰਡਾ ਉਹਨਾਂ ਦਾ ਉਹ ਇੱਥੇ ਆਉਂਦਾ ਰਿਹਾ ਬੂਟਾ ਆਉਂਦਾ ਰੱਖੇ ਮੁੰਡਾ ਉਹ ਵੀ ਦੱਸਦੇ ਮਰ ਗਿਆ। ਬਾਕੀ ਤੁਸੀਂ ਉਹਨਾਂ ਦੀ ਗੱਲਬਾਤ ਸੁਣੀ, ਇਹਨਾਂ ਨੇ ਮੇਰਾ ਖਿਆਲ ਕੋਈ ਕਸਰ ਨਹੀਂ ਛੱਡੀ, ਹਰ ਚੀਜ਼ ਉਹਨਾਂ ਨੇ ਦੱਸੀ। ਇਹਨਾਂ ਤੋਂ ਵੀ ਸਵਾਲ ਪੁੱਛਿਆ ਗਿਆ ਕੋਈ ਮਸਜਿਦ ਹੈ ਸੀ ਜਾਂ ਕੋਈ ਮੰਦਿਰ, ਉਹਨੇ ਕਿਹਾ ਉਸ ਵੇਲੇ ਕੋਈ ਚੀਜ਼ ਨਹੀਂ ਸਾਡੇ ਪਿੰਡ 'ਚ। ਇਹ ਗੱਲ ਸਹੀ ਹੈ? ਤਸਦੀਕ ਕਰਦੇ ਹੋ? ਕੋਈ ਨਹੀਂ ਸੀ ਜੀ। ਠੀਕ ਹੈ। ਤੇ ਛੱਪੜ ਬਾਬੇ ਨੇ ਦੱਸਿਆ ਕਿ ਛੱਪੜ ਸੀ ਸਾਡੇ ਦੁਆਲੇ। ਉਹ ਯਾਰ ਛੱਪੜ ਦੀ ਸੁਣ ਲੱਗਾ ਛੱਪੜ ਸਾਡੇ, ਤੁਸੀਂ ਤੋਂ ਉਧਰ ਗਏ ਨਾ, ਸਾਡੀ ਹਵੇਲੀ ਛੱਪੜ ਵੱਲ ਸਭ ਪੂਰੀਆਂ ਗਈਆਂ ਨੇ। ਉਹਨਾਂ ਵਕਤਾਂ ਚਲੋ ਹਾਸੇ ਵਾਲੀ ਹੁਣ ਗੱਲ, ਉਦੋਂ ਹੀ ਛੋਟੇ ਬਿਲਕੁਲ ਬਚਪਨ ਛੋਟੇ ਆ ਤੇ ਉਹਨਾਂ ਦੇ ਅਸੀਂ ਛੋਟੇ ਹੁੰਦੇ 100 ਬੰਦਾ ਨਾਲੇ ਛਾਲਾ ਮਾਰਦੇ ਨੇ, ਇਹ ਕਰਦੇ ਉਹ ਕਰਦੇ ਨੇ। ਹੁਣ ਮੈਂ ਤਾਂ ਉਹਨਾਂ ਦੀ ਬੱਚੀ ਹੀ ਇੱਕ ਉਹਨੇ ਆਣ ਕੇ ਮੈਨੂੰ ਛਾਲ ਮਾਰੀ ਮੇਰੇ ਲੱਤ ਤੇ। ਇਹ ਮੈਂ ਹੁਣ ਸਿੱਧਾ ਮੇਰੀ ਲੱਤ ਜਿਹੜੀ ਉਹ ਕਰੈਕ ਹੋ ਗਈ, ਟੁੱਟ ਗਈ ਲੱਤ। ਅੱਛਾ। ਫਿਰ ਜੂਨ ਪਿੰਡ ਦਾ ਸਿੱਖ ਉਹਨੇ ਲੱਤ ਮੇਰੀ ਵੱਜੀ, ਇਹ ਦੁਬਾਰਾ ਫੇਰ ਲੱਤ ਜਿਹੜੀ ਮੇਰੀ ਬਹਾਲ ਹੋਈ ਹੈ, ਦੂਸਰੀ ਫੇਰ ਟੁੱਟੀ। ਉਹ ਇੱਥੋਂ ਟੁੱਟੀ ਸੀ, ਉਦੋਂ ਇੱਥੋਂ ਟੁੱਟੀ। ਅੱਛਾ। ਤੇ ਖੁਦਾ ਦਾ ਸ਼ੁਕਰ ਹੈ ਮੈਂ ਤੋਆ ਕਦੇ ਨਸ਼ਾ ਭੱਜਾ ਫਿਰਨਾ, ਬੜੀ ਉਹਦੀ ਮਿਹਰਬਾਨੀ। ਅੱਛਾ। ਇੱਥੇ ਕੋਈ ਆਂਦਾ ਹੀ ਨਹੀਂ। ਹੁਣ ਜਿਹੜੀ ਮੈਂ ਲੱਤ ਟੁੱਟੀ ਹੈ ਨਾ, ਉਹ ਬੰਦਾ ਆਂਦਾ ਨਹੀਂ ਵੀ ਇਹ ਤੁਰ ਸਕਦਾ। ਅੱਛਾ, ਜੂਨ ਘਰਾਇਆ ਨਹੀਂ, ਜੂਨ ਪਿੰਡਰ ਠੀਕ। ਚਲੋ ਗੱਲਾਂ ਬਾਤਾਂ। ਚਲੋ ਤੁਸੀਂ ਜੂਨ ਪਿੰਡਰ ਦੀ ਗੱਲ ਕੀਤੀ ਬਾਬਾ ਜੀ, ਮੈਂ ਸੁਣਿਆ ਕਿ ਇੱਥੋਂ ਦੇ ਵੀ ਸਿੱਖ ਬੜੇ ਮਸ਼ਹੂਰ ਸੀ ਜੂਨ ਪਿੰਡਰ ਦੇ। ਸਿੱਖ ਅੱਛਾ, ਉਹ ਨਾਂ ਦੱਸ ਸਕਦੇ ਇੱਕਾ ਦੁੱਕਾ ਕੋਈ? ਨਹੀਂ ਉਹਨਾਂ ਦਾ ਨਾਂ ਨਹੀਂ। ਉਹ ਜੋ ਉੱਥੇ ਬੰਦਾ ਹੈਗਾ ਉਹਨਾਂ ਦਾ ਬੂਟਾ ਤੇ ਉਹਨਾਂ ਵਿੱਚੋਂ ਮਿਸਾਲ ਹੈ। ਬੂਟਾ ਜੱਟ ਹੈ ਅਜੇ, ਬੂਟਾ ਜੱਟ ਉਹ ਜੂਨ ਪਿੰਡ ਦੇ ਵਿੱਚ ਬਾਬਾ ਬੂਟਾ, ਉਹਨਾਂ ਦਾ ਪਿਓ ਜਿਹੜਾ ਨਾ ਇੱਥੇ ਮੁਸਲਮਾਨ ਹੋ ਗਿਆ ਸੀ ਤੇ ਫਿਰ ਇੱਥੇ ਰਿਹਾ। ਸਿੱਖੋ ਮੁਸਲਮਾਨ ਹੋਇਆ ਉਹ ਬੂਟਾ ਦਾ ਪਿਓ ਮਮਦੀਨ ਸਿੱਖੋ ਮੁਸਲਮਾਨ ਹੋ ਗਿਆ। ਮਮਦੀਨ ਬਾਬਾ ਆਪ ਨਹੀਂ ਰਿਹਾ ਆਪ, ਲੇਕਿਨ ਬੂਟਾ ਕੋ ਪੁੱਤਰ ਹੈ। ਉਹ ਤਕਰੀਬਨ ਵੀ 100 ਸਾਲ ਦੇ ਕਰੀਬ। ਅੱਛਾ, ਮਤਲਬ ਸਾਰੀ ਗੱਲਬਾਤ ਤੇ ਬੜਾ ਕਾਰੋਬਾਰ ਹੈ ਉਹ ਪਹਿਲਾਂ ਦੇ ਵਿਚਾਰੇ। ਅੱਛਾ। ਨਹੀਂ ਅੱਡੇ ਤੇ ਚਲਾ ਜਾਂਦਾ ਠੀਕ ਹੈ ਠੀਕ। ਮਦਦ ਰਿਸ਼ਤਾ ਤੇ ਉਹਦੇ ਪਾਰ ਨਹੀਂ। ਰਿਸ਼ਤੇਦਾਰ ਉਹਦੇ ਪਾਰ ਬਹਿ ਜਾਓ। ਅੱਛਾ ਅੱਛਾ ਬਾਬਾ ਜੀ, ਮੈਨੂੰ ਇੱਕ ਹੋਰ ਗੱਲ ਦੱਸੋ, ਜਿਸ ਤਰ੍ਹਾਂ ਤੁਹਾਡੇ ਮਛਾਣਾ ਪਿੰਡ ਦੇ ਵਿੱਚ ਕੋਈ ਕਿਸੇ ਬਜ਼ੁਰਗ ਦੇ ਨਾਂ ਤੇ ਕੋਈ ਦਰਗਾਹ ਦਰਬਾਰ ਸ਼ਰੀਫ ਨਹੀਂ ਪਾਕਿਸਤਾਨ ਬਣਨ ਤੋਂ ਪਹਿਲੇ? ਤੇ ਇਹ ਹੁਣ ਮੈਂ ਵੇਖ ਰਿਹਾ ਇੱਥੇ ਦਰਬਾਰ ਗੋਲੀ ਸ਼ਾਹ ਉਹ ਹੈ। ਅੱਛਾ, ਗੋਲੀ ਸ਼ਾਹ ਹੈ। ਠੀਕ ਹੈ। ਔਰ ਉਹਨਾਂ ਦੀ ਮਾਤਾ ਰਾਣੀ ਹੁੰਦੀ ਸੀ। ਅੱਛਾ, ਸਮਝੀ ਗੱਲ? ਠੀਕ ਹੈ। ਮਾਤਾ ਰਾਣੀ ਹੁੰਦੀ ਵੀ ਇਹ ਬੰਦਿਆਂ ਨੇ ਕੰਮ ਕੀਤਾ ਵੀ ਉਹ ਬਿੱਲੂ ਵਾਲੇ ਥਾਂ 'ਚ ਰਲਾ ਛੜੀ ਹੈ, ਪੈਰੀ ਚ ਰਲਾ ਸਹੀ। ਉਹ ਪੂਜਾ ਪਾਜਾ ਕਰਦੇ ਲੋਕੀ। ਜਿਹੜੇ ਤੁਸੀਂ ਦਰਬਾਰ ਦੱਸੇ, ਕੀ ਨਾਂ ਦੱਸਿਆ ਬਜ਼ੁਰਗਾਂ ਦਾ? ਗੋਲੀ ਸ਼ਾਹ ਚਿਰਾਗਪਤੀ ਕਰਦੇ ਹਨ ਲੋਕ ਉਦੋਂ ਪਹਿਲੇ, ਹੁਣ ਵੀ ਉਦੋਂ ਦੇ ਕਰਦੇ। ਅੱਛਾ, ਕਰਦੇ ਹੁਣ ਵੀ ਕਰਦੇ ਨੇ। ਇਹ ਜਿਹੜੇ ਹਾਂਜੀ, ਇਹ ਜਿਹੜੇ ਅਸੀਂ ਬਹਿ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇੱਥੇ, ਮੈਂ ਬੋਰਡ ਦਾ ਰੁੱਖ ਵੇਖਣ ਡਿਆ, ਪੁਰਾਣਾ ਕਿ ਨਵਾਂ? ਮੁੰਡੇ ਲਾਇਆ ਜੀ। ਅੱਛਾ ਅੱਛਾ। ਤੇ ਇਹ ਆਪਣਾ ਖੈਰਦੀਨ ਦਾ ਪੁੱਤਰ ਹੈ, ਇਹਦਾ ਨੂਰ ਅਹਿਮਦ ਨਾਮ। ਹੋਰ ਜੀ ਬਹਿ ਜਾ। ਠੀਕ ਹੈ, ਖੈਰਦੀਨ ਦਾ ਪੁੱਤਰ ਇਹ ਜਿਹਦਾ ਇਹ ਦਰਬਾਰ। ਸਹੀ ਹੈ ਸਹੀ ਹੈ। ਉਸ ਵੇਲੇ ਸ਼ਹਿਰ ਨਾਰੋਲ ਹੀ ਲੱਗਦਾ ਸੀ ਤੁਹਾਨੂੰ? ਇੱਥੇ ਕੋਈ ਮੇਲਾ ਸ਼ਹਿਰ ਲੱਗੇ, ਕੋਈ ਬੱਦੋ ਮੱਲੇ ਨਾਰੋਲ ਮੇਲਾ, ਕੋਈ ਚੇਂਜ ਪੈਂਦੀ ਲੱਗੇ ਭੈਣੀ ਛਿੰਝ ਲੱਗਦੀ ਮੇਲਾ ਇੱਥੇ ਹੁੰਦਾ। ਫਿਰ ਹੱਲੋਵਾਲ ਮੇਲਾ ਮੌਜੋ ਕੀ ਛਿੰਝ ਲੱਗਦੀ। ਅਡਮਾਲੇ ਲਾਗੇ ਮੌਜੋ ਕੇ ਲਾਗੇ ਪਿੰਡਾਂ ਨੂੰ ਦੱਸਦੇ ਨੇ। ਹੱਲੋਵਾਲ ਮੇਲਾ ਹੁੰਦਾ, ਮੇਲਾ ਹੁੰਦਾ ਸੀ, ਮਸ਼ਹੂਰ ਸੀ ਉਹ ਵੀ। ਹਾਂ, ਨੰਗਲ ਬਰਿਆਜ ਰਿਹਾ। ਅੱਛਾ ਅੱਛਾ, ਠੀਕ ਹੈ ਠੀਕ ਹੈ। ਤੁਸੀਂ ਕੋਈ ਵੇਖਿਆ ਉਸ ਵੇਲੇ ਬਚਪਨ ਚ ਮੇਲਾ ਕੋਈ
ਪਾਕਿਸਤਾਨ ਬਣਨ ਤੋਂ ਪਹਿਲੇ? ਨਹੀਂ, ਉਦੋਂ ਸਿਰਫ ਬਰਿਆਰੀ ਹੀ ਜਾਂਦੇ ਰਹੇ ਆ। ਹਾਂ। ਸਾਡੇ ਮਾਂ ਪਿਓ ਨੇ ਜਾਂ ਢੇਲੀ ਜਾਂ ਚਵਾਨੀ ਦੇਣੀ ਆ ਮੇਲਾ ਵੇਖਣਾ ਹੈ ਉਹਨਾਂ ਵਕਤਾਂ ਦਾ। ਠੀਕ ਹੈ। ਉਹ ਮੇਲਾ ਵੇਖਦੇ ਰਹੇ, ਹੋਰ ਲਾਭੇ ਜਾ ਕੇ ਆਹ ਨਹੀਂ ਵੇਖਿਆ। ਸਹੀ। ਕੋ ਭਲਵਾਨ ਵੀ ਆਇਆ ਸੀ ਆਪਣੇ ਪਿੰਡ ਦਾ ਮਸ਼ਹੂਰ, ਕੋਈ ਜ਼ੋਰ ਦੂਰ ਕਰਦਾ ਸੀ? ਹਾਂ। ਉਹ ਇੱਥੋਂ ਦੇ ਭਲਵਾਨ ਤੇ ਬੜੇ ਹਨ। ਹੁਣ ਗੱਲ ਤੇ ਮੈਂ ਦੱਸਦਾ, ਮੈਂ ਕੱਸੋ ਵਾਲੇ ਦਾ ਸਿੱਖ ਇੱਥੇ ਵਿਆਹਿਆ ਸੀ। ਉਹਦਾ ਨਾਮ ਵੀ ਇੱਥੇ ਲਿਖਿਆ ਮੇਰੇ ਖਿਆਲ। ਅੱਛਾ। ਉਹ ਇੱਥੇ ਵਿਆਹਿਆ ਸੀ। ਉਹ ਕੌਡੀ ਹਾਰ ਗਏ ਹਨ। ਅੱਛਾ। ਪਰ ਉਹ ਕੌਡੀ ਹਾਰ ਗਏ। ਉਹਨੇ ਭਾਈਏ ਸਾਡੇ ਨੂੰ ਆਖਿਆ, ਉਹ ਭਾਈਆ ਕੌਡੀ ਮੈਂ ਹਾਰ ਗਿਆ ਤੇ ਬੰਦੇ ਜਵਾਨ ਚਾਹੀਦੇ ਨੇ ਕੋਈ। ਇਧਰ ਚੌਧਰੀ ਇਸਵੋ ਵੇ, ਹੁਣ ਪਿਛਲੀਆਂ ਗੱਲਾਂ ਮੈਂ ਤੈਨੂੰ ਦੱਸਦਾ। ਇਸਵੋ ਕਸ਼ਮੀਰੀ ਚ ਬਾਲਾ ਕਸ਼ਮੀਰੀ ਤੇ ਭਗਾਲੇ ਦਾ ਕੀ ਨਾਂ ਆ ਉਹਦਾ, ਉਹ ਨਾਂ ਜੱਟ ਦਾ ਹੁੰਦਾ ਖੜਕੀ। ਹਾਂ, ਸਾਨੂੰ ਜੋ ਪਿਛਲਿਆਂ ਦੇ ਨਾਂ ਹੀ ਨਹੀਂ ਹੁੰਦੇ। ਉਹ ਨਾਮ ਮੈਨੂੰ ਯਾਦ ਚੰਗਾ ਵਾ ਮੇਰੇ ਮੂੰਹ ਚ ਫਿਰਦਾ। ਉਹ ਵੀ ਸੀ। ਹੈ ਗੱਲ ਕੀ, ਸਾਡੇ ਪਿਓ ਨੇ ਇਥੋਂ ਕੋਈ ਚੰਗੇ ਬੰਦੇ ਦਾ ਇੱਕ ਫਿਰ ਗਿਆ ਚਾਚਾ ਫਕੀਰਾ ਵੀ। ਹਾਂ, ਇਹ ਵੀ ਬੜਾ ਜਵਾਨ ਸੀ। ਫਕੀਰ ਵੀ ਇੱਥੋਂ ਦੇ ਰਹਿਣ ਵਾਲੇ ਨੇ। ਫਕੀਰਾ ਇੱਥੋਂ ਦੇ ਰਹਿਣ ਵਾਲੇ। ਉਹ ਪਿਛਲੀਆਂ ਤੈਨੂੰ ਗੱਲਾਂ ਦੱਸਣਾ ਮਿਸਾਲ ਇੱਕ ਸਾਸ ਦੀਆਂ। ਚੌਧਰੀ ਸਾਹਿਬ ਜਦੋਂ ਬੰਦੇ ਖੜੇ ਨੇ, ਫਿਰ ਚਾਚਾ ਖੈਰਦੀਨ ਵੀ ਤੇ ਚਾਚਾ ਮੇਹਰਦੀਨ ਵੀ ਗਏ ਨੇ। ਇਹ ਉਹਨਾਂ ਦੇ ਨਾਲ ਸਾਡਾ ਪਿਓ ਦੱਸਦਾ ਵੀ ਇਹ ਵੀ ਗਏ ਨੇ ਜਿਵੇਂ ਤੇ ਚੌਧਰੀ ਜੀ ਉਹ ਘਰ ਆ ਗਿਆ। ਜਿਹੜੀ ਬੀਬੀ ਇਥੋਂ ਦੀ ਨਾ, ਉਹ ਜੀ ਆਏ ਤੇ ਉਹਨਾਂ ਨੂੰ ਟੁੱਕਰ ਪਾਣੇ ਪਿੱਛੋਂ। ਮੈਂ ਹੁਣ ਤੈਨੂੰ ਗੱਲਾਂ ਦੱਸਦਾ ਸੱਚੀਆਂ। ਸਹੀ। ਇਹ ਜਿਹੜਾ ਚਾਚਾ ਸਾਡਾ ਹੈ ਨਾ ਸਤਰਦੀਨ, ਇਹ ਕੁਝ ਸ਼ੌਕੀਨ ਸੀ। ਇਹਨੇ ਨੇ ਰੋਟੀ ਨਾ ਖਾਧੀ। ਉਹ ਪਿਛਲੇ ਨੇ ਗੱਲਾਂ ਮੈਂ ਦੱਸਦਾ। ਤੇ ਚਾਚਾ ਖੈਰਦੀਨ ਦੇ ਜਿਹੜੇ ਦੂਰੇਦਾਰ ਸੀ, ਉਹਨਾਂ ਚੰਗਾ ਚੋਖਾ ਉਹਨਾਂ ਵਾਸਤੇ ਪਕਾਇਆ। ਉਹਨੇ ਖਾਧਾ ਖੁਦਾ ਖਾ ਕੇ ਜਨਾਬ ਬੇੜੀ ਪੈਂਦੀ ਸੀ। ਬੇੜੀ ਪੈਂਦੀ ਪਾਰ ਨਾਂਗੇ ਜੇ ਵੇਲੇ ਉੱਥੇ ਕੌਡੀ ਛੋਟੀ ਹੋਈ। ਕੌਡੀ ਹੋਈ ਤੇ ਉਹ ਨਾ ਇਹ ਕੌਡੀ ਜਿੱਤ ਗਏ। ਜਿੱਤਣ ਡਏ ਆ ਇਹ ਨਾ ਜ਼ਰੂਰ ਚਾਚਾ ਫਕੀਰਾ ਜਿਹੜਾ ਕੌਡੀ ਪਾਉਣ ਗਿਆ। ਇਹ ਪਿਓ ਸਾਡਾ ਦੱਸਦਾ। ਕੌਡੀ ਪਾਉਣ ਗਿਆ ਤੇ ਜਮਾਲਾ ਗਿਆ। ਇਹਨੇ ਜਾ ਕੇ ਗੁੱਟੋ ਫੜ ਲਿਆ। ਇਹ ਵੀ ਉੱਠਿਆ ਬੁਖਾਰਾ ਤੋਂ। ਹੈ ਇਹ ਫੜ ਲਿਆ। ਆਖਰਗਾ ਮਾਈ ਨੇ ਆਪਣੇ ਮੂੰਹ ਵੱਲ ਵੇਖ, ਓਏ ਅਸੀਂ ਤੇ ਕੌਡੀ ਜਿੱਤਣ ਡਏ ਆ ਤੇ ਤੂੰ ਹਰਾਉਣੀ ਆ, ਇੱਧਰ ਆ ਜਾ। ਇਹਨੂੰ ਉਹਨੇ ਫੜ ਕੇ ਲੈ ਆਂਦਾ। ਕੌਡੀ ਜਿੱਤਾ ਹੈ। ਬਾਅਦ ਜਦੋਂ ਖਾੜਾ ਉਖੜਿਆ, ਚੋਰੀ ਇਹਨੇ ਬਾਹ ਕੱਢੀ ਵੀ ਮੇਰੇ ਨਾਲ ਬਾਅਦ ਜਿੱਦੀ ਮਰਜ਼ੀ ਫੜ ਲੈ। ਹੈ ਉਹ ਫਕੀਰੇ ਨੇ, ਫਕੀਰਾ ਜਿਹੜਾ ਇੱਕ ਬਾਹ ਦਾ ਹਾਕਮ ਸੀ, ਇਹਨੇ ਚੋਰੀ ਬਾਹ ਢੱਕ ਛੜੀ। ਦੁਨੀਆ ਹੱਕੜੇ ਪਕੜੇ ਰਹਿ ਗਈ। ਉਹ ਭਾਈਆ ਇਹ ਵਾਕਈ ਬੰਦਾ ਬੜਾ ਹੋਣਾ ਹੈ, ਚੰਗਾ ਕੀਤਾ ਹੋਣਾ ਪਾ ਲਿਆ। ਇਸ ਤਰ੍ਹਾਂ ਦੀਆਂ ਗੱਲਾਂ ਬਸ। ਸਹੀ। ਖੂਹਾਂ ਦੇ ਨਾਂ ਦੱਸੋ ਜਿਹੜੇ ਲੱਗੇ ਤਾਕੇ ਪਿੰਡ ਜਿੰਨੇ ਵੀ ਖੂਹ ਸੁਣੋ। ਖੂਹ ਇਹੋ ਜਿਹਾ ਸਿੱਖਾਂ ਵਾਲਾ ਸੀ ਤੇ ਬਾਵਿਆਂ ਦਾ ਖੂਹ, ਰੋੜੀ ਆਣਾ, ਦਵਾਡੇ ਖੂਹ ਦੋ ਹਨ ਇਕੱਠੇ। ਇੱਕ ਖੂਹ ਦੇ ਵਿੱਚ ਦੋ ਮਾਲਾ ਵਗਦੀਆਂ ਹਨ। ਅੱਛਾ। ਉਹਦਾ ਮਾਲਕ ਕੌਣ ਸੀ? ਦੁਆਟਾ ਖੂਹ। ਉਹ ਦੁਆਟਾ ਖੂਹ ਜਿਹੜਾ ਸੀ ਉਹ ਨੌਕਰ ਸਨ। ਇੱਥੇ ਨੌਕਰ ਖਵਾਉਂਦੇ ਹਨ। ਅੱਛਾ। ਹਾਂ, ਉਹ ਪਰਲੇ ਬੰਨੇ ਉਹ ਮਾਲੇ ਹਨ। ਨਾਂ ਦਾ ਨਹੀਂ ਪਤਾ? ਨਾਂ ਦਾ ਯਾ ਮੈਨੂੰ ਨਹੀਂ ਪਤਾ। ਉਹਨਾਂ ਲਈ ਉਹ ਜਿਹੜਾ ਕਸੋ ਵਾਲੇ ਦਾ ਮੁੰਡਾ ਸੀ, ਉਹਨਾਂ ਲਈ ਵਿਆਹ ਸੀ। ਸਮਝੀ ਗੱਲ? ਠੀਕ। ਤੇ ਸਲੂਕ ਚੰਗਾ ਸੀ ਇਹਨਾਂ ਦਾ, ਜਿਹੜੇ ਜੀ ਉੱਠ ਕੇ ਗਏ ਨੇ? ਹਾਂ, ਬਿਲਕੁਲ। ਤੇ ਪਿੰਡ ਵਿੱਚ ਸਲੂਕ ਚੰਗਾ ਸੀ? ਨਾ ਬੜਾ। ਮੈਂ ਤੁਹਾਨੂੰ ਦੱਸਿਆ ਨਹੀਂ ਕਿ ਉਹ ਬੜਾ ਸਾਹਸ ਕਰਦੇ ਨੇ। ਕੋਈ ਕਿਸੇ ਨੇ ਜਾਤੀ ਨੂੰ ਕਰਦਾ ਸੀ ਨਾ, ਤੇ ਉਹਨੇ ਖਬਰਦਾਰੀ ਦੇ ਨਾਲ ਜਾਤੀ। ਸਾਡੇ ਇੱਕ ਨਾਈ ਮੁੰਡਾ ਸੀ, ਨਾਈ ਮੁੰਡਾ, ਤੇ ਨਾਈ ਮੁੰਡੇ ਨੂੰ ਉਹਨਾਂ ਜਾਤੀ ਕੀਤੀ ਨੰਗਲ ਦੇ ਜਾਤ ਕੀਤੀ। ਤੇ ਉਹਨਾਂ ਫਿਰ ਨਾ ਆਖਿਆ ਤੁਹਾਡੀ ਅਸੀਂ ਚਾਹੀ ਕੌਣ, ਤੁਸੀਂ ਇਹਨਾਂ ਨੂੰ ਇਹਦੇ ਨਾਲ ਕੋਈ ਚੰਗੀ ਬਾੜੀ ਕਰਨ ਵਾਲੇ। ਅਸੀਂ ਆਪ ਯਾ ਇੱਥੇ ਕੋਈ ਵਾਧਾ ਘਾਟਾ ਹੋਏ ਨਾ, ਅਸੀਂ ਭਰਾ ਸਾਰੇ ਬੈਠੇ ਆ। ਸਾਡੇ ਚ ਇਹ ਵੇ ਪਈ ਉਹਦਾ ਸਾਹਸ ਕਰਦੇ। ਲਾਂਭੋ ਆਣ ਕੇ ਕਿਉਂ ਬੰਦਾ ਇੱਥੇ ਚੜੋ ਖਦੀ ਕਰੇ। ਪਿੰਡ ਛੋਟਾ ਜਿਹਾ ਸੀ ਪਰ ਬਰਾਦਰੀਆਂ ਸਾਰੀਆਂ ਇੱਥੇ ਆਇਆ ਸਨ। ਦੋ ਤਿੰਨ ਘਰ। ਤੁਸੀਂ ਨਾਈਆਂ ਦਾ ਜ਼ਿਕਰ ਕੀਤਾ। ਨਾਈਆਂ ਚ ਵਡੇਰਾ ਉਸ ਵੇਲੇ ਕਿਹੜਾ ਸੀ? ਬਾਬਾ ਸ਼ਰੀਫ ਦੀਨ ਬਾਬਾ ਦੀਨ ਸੀ। ਦੀਨ ਸੀ। ਤੇ ਹੋਰ ਮਲਕ ਤੇਲੀ ਉਹਨਾਂ ਦੇ ਵੀ ਘਰ ਹੈ? ਅੱਛਾ, ਉਹ ਕੋਈ ਨਹੀਂ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਜੱਟ ਮੁਸਲਮਾਨ ਜੀ, ਜੱਟ ਸਨ ਜਿਹੜੇ ਮੁਸਲਮਾਨ ਹੈ ਸਨ।
ਉਹ ਨਹੀਂ ਇੱਥੇ ਅੱਛਾ ਕੋਈ ਅੱਛਾ ਜੱਜ ਜੁੱਜ ਨਹੀਂ। ਠੀਕ ਹੈ ਬਸ ਸਿੱਖਾਂ ਦੇ ਘਰ ਸਨ ਲੋਕਾਂ ਦੇ। ਤੇ ਸਿੱਖਾਂ ਦੇ ਘਰ ਸਹੀ ਹੈ। ਤੇ ਆਪਣੀ ਬਰਾਤ ਤੁਹਾਡੀ ਬਰਾਤ ਵਿੱਚ ਵੱਡੇ ਨਾਂ ਕਿਹੜੇ ਕਿਹੜੇ ਸਨ? ਉਹ ਵੱਡੇ ਆਪਣੇ ਬਾਬਿਆਂ ਦੇ ਨਾਂ, ਆਪਣੇ ਲਾਵਾ ਸ਼ਰੀਕੇ ਚ ਜਿਹੜੇ ਨਾਂ ਸਨ ਮਸ਼ਹੂਰ? ਤੁਰਤਾਰ ਇੱਥੋਂ ਗਏ ਨੇ, ਸਾਡੀ ਬੁਲਾਰੀ ਬਾਬਾ ਅਸੀਂ ਸੁਣਿਆ ਹਾਂ ਤੇ ਬੰਦੇ ਉਹ ਬੜੇ ਖਾੜੂ ਹਨ। ਅੱਛਾ ਇੰਨੀ ਗੱਲ ਉਹ ਤੁਰ ਗਏ ਹਨ ਬਾਰੇ, ਅੱਛਾ ਇੱਧਰ ਬਾਹਰ ਵੱਲ ਤੁਰ ਗਏ ਹਾਂ। ਹਨ। ਸਾਡੇ ਚਾਚੇ ਤਾਏ ਹੈ, ਇਹ ਬੁਲਾਰੀ ਬਾਬਾ ਹਾਂ। ਹੂੰ ਇਹ ਜਿਹੜੇ ਘਰ ਹੈ ਨਾ ਬਾਹਮਣਾਂ ਨੇ ਪਾਏ ਹੈ ਨਾ, ਸੁਣੀ ਗੱਲ ਹੈ। ਹੂੰ ਉਹ ਆਂਦੇ ਹੈ ਵੀ ਇਹ ਘਰ ਜਿਹੜੇ ਹਨ ਜਗ੍ਹਾ ਇਹ ਸਾਡੀ ਸੀ, ਹੂੰ ਸਾਡੇ ਦੀਆਂ ਦੀ, ਤੇ ਉਹ ਇੱਥੋਂ ਤੁਰ ਗਏ ਹਨ। ਸਹੀ ਐਸਾ ਠੀਕ ਇਹ ਪਾਕਿਸਤਾਨ ਹਿੰਦੁਸਤਾਨ ਬਣ ਤੋਂ ਗੇਤਰੇ ਗੇਤਰੀ ਗੱਲ ਹੈ। ਹਾਂ, ਹੋਰ ਦੁਬਾਰਾ ਦਾ ਲੱਗਾ 1920 ਦੇ ਇੱਕ ਰਹਿਮਤ ਹੁੰਦਾ ਸੀ, ਉਹ ਪਿੱਛੋਂ ਦਾ ਹੀ ਸਰਾਜ ਦਾ ਹੈ, ਸਰਾਜ ਦਾ ਹੀ। ਤੇ ਉਹ ਮੇਰੇ ਖਿਆਲ ਚ ਇੱਥੇ ਸਾਡੇ ਕੋਲੇ ਜੁਲਸ ਵਿਆਹ ਸੀ ਕਿ ਸਰਾਜ, ਉਹ ਇੱਥੇ ਆ ਗਿਆ। ਹੂੰ ਹੂੰ ਬੰਦਾ ਬੜਾ ਉਹ ਸ਼ੇਰ ਸੀ, ਉਹ ਵੀ ਹੂੰ ਬੜਾ ਸ਼ੇਰ ਸੀ ਬੰਦਾ ਕੇ। ਉਹ ਪਿਛਲਿਆਂ ਦੇ ਨਾਲ ਉਹਨਾਂ ਦਾ ਮੇਲ ਜੋਲ ਬੜਾ ਹੈ। ਵਾਲੇਕੁਮ ਸਲਾਮ। ਇਸ ਤਰ੍ਹਾਂ ਸਾਹਿਬ ਲੱਗੇ ਤਾਂ ਹਾਂਜੀ ਬਸ ਪਿੰਡਾਂ ਦਾ ਨਾਂ ਦਵੋ। ਕੰਮ ਮੁੱਕਣਾ ਦਾ ਜੀ। ਤਿੰਨ ਤੇ ਚਾਰ ਚਵੇਰੇ ਨੇ। ਚਾਰ ਪਿੰਡ ਲੱਗੇ ਨੰਗਲ ਨੇ, ਕਾਣੀ ਬਰਿਆਰ, ਮੇਰਾ ਵੇ ਫਤੋ ਕੇ ਖੀਟੇ ਤੇ ਬੱਦੋਬਲੀ ਤੇ ਭਗਾਲਾ, ਇਹ ਬਹੁਤ ਸਾਰੇ ਇਸ ਪਾਸੇ ਸਾਰੇ ਨਾਂ ਲੈ ਕੇ ਦੱਸ ਚਕਰੀ ਦੇ ਦੌੜੇ ਜੂਲ ਪਿੰਡ ਦੀ ਆ ਜੋੜ ਪਿੰਡਰ ਸਹੀ। ਮਜਾਦ ਹਾਂ। ਤਹਿਸੀਲ ਨਾਰਵਾ ਲੱਗਦੀ ਸੀ ਉਸ ਵੇਲੇ ਤੇ ਜ਼ਿਲ੍ਹਾ ਸਿਆਲਕੋਟ ਸੀ। ਤਹਿਸੀਲ ਜਿਹੜੀ ਸੀ ਨਾ ਨਾਰੋਵਾਲ ਉਦੋਂ ਨਾਰੋਵਾਲ ਜਾਂ ਬਾਅਦ ਤਹਿਸੀਲ ਪਹਿਲਾਂ ਆ ਨਹੀਂ ਹੁੰਦੀ ਰਹੀ ਆ। 1927 ਚ ਯਾਦ ਜਿਹੜਾ ਹੈ ਨਾ 1927 ਚ ਤਹਿਸੀਲ ਨਾਰੋਵਾਲ ਬਣ ਗਈ ਸੀ। ਹਾਂਜੀ ਉਦੋਂ ਤੋਂ ਬਾਅਦ ਨਾਰੋਵਾਲ ਤਹਿਸੀਲ ਨਾਰੋਵਾਲ ਬਣ ਗਈ। ਹਾਂਜੀ ਬਿਲਕੁਲ। ਉਦੋਂ ਪਹਿਲੇ ਰਹੀ ਬਣਿਆ ਸਨ ਤਹਿਸੀਲ 47 ਨਾਰੋਵਾਲ ਜ਼ਿਲ੍ਹਾ ਸਿਆਲਕੋਟ ਡਾਕਖਾਨਾ ਸਾਡਾ ਰਿਹਾ ਸੀ। ਡਾਕਖਾਨਾ ਰਿਹਾ। ਹੂੰ ਪਹਿਲਾਂ ਕਿਸੇ ਵਕਤਾਂ ਜਾਂਦੇ ਨੇ ਤਹਿਸੀਲ ਇਹ ਵੀ ਹੁੰਦੀ ਰਹੀਆ ਸੀ ਆਹੋ ਮੈਂ 1920 ਸੀ ਸਹੀ ਕਹਿ ਰਹੇ ਹੋ ਤੁਸੀਂ। 1920 ਚ ਤਹਿਸੀਲ ਰਿਹਾ ਸੀ। ਪਹਿਲਾਂ ਤਹਿਸੀਲ ਇੱਥੇ ਆਣ ਕੇ ਬਹਿੰਦਾ ਹੁੰਦਾ ਯਾਰ ਜੁਲੇ ਰਹੋ। ਹੁਣ ਕੀ ਤੁਹਾਨੂੰ ਦੱਸੀਏ, ਜਾ ਕੇ ਪੁਲ ਵੇਖੋ, ਪੁਲ ਉਹਨਾਂ ਵਕਤਾਂ ਦਾ ਬਣਿਆ, ਅਜੇ ਉੱਤੋਂ ਦੀ ਗੱਡੀਆਂ ਲੰਘਦੀਆਂ ਨੇ ਹੈ। ਆ ਜਿਹੜੇ ਪੁਲ ਨੇ ਨਾ ਹੁਣ ਸਾਡੇ ਆ ਮਿਸਾਲ ਜਿੰਨੇ ਵੀ ਆ ਦੌਰ ਹੁੰਦੇ ਆ, ਇਹ ਪੁਲ ਉਹਨਾਂ ਚਿਰ ਕੱਢ ਹੀ ਨਹੀਂ ਸਕਦਾ। ਮਾਸਟਰ ਸੀ ਨਾ ਬਰਵਾਲਾ ਇੱਥੋਂ ਵਾਲਾ ਕੋਲੀ ਵਾਲਾ, ਉਹ ਆਂਦਾ ਸੀ ਸਾਡੇ ਵੇਖਣ ਦੀ ਗੱਲ ਹੈ, ਸਣ ਘੋਟ ਕੇ ਉਹਦੇ ਨਾਲ ਇੱਟਾਂ ਲਾਉਂਦੇ ਉਹਨਾਂ ਵਕਤਾਂ 'ਚ। ਮੈਂ ਨਾ ਇੰਨਾ ਕੋ ਸੈੱਟ ਰਿਹਾ ਪੁਲ ਅਜੇ ਤੱਕ ਡਿੱਗਾ ਨਹੀਂ। ਤੁਹਾਡੀ ਗੱਲਬਾਤ ਹੋਈ ਹੈ ਨਾ ਬਜ਼ੁਰਗਾਂ ਨਾਲ ਪਹਿਲੇ ਵੀ ਨਾ? ਜੀ ਹਾਂ ਹੋਈ ਹੈ। ਹਾਂਜੀ ਹਾਂਜੀ। ਤੇ ਹੁਣ ਵੀ ਕਰੋ ਕੋਈ ਗੱਲਬਾਤ ਆਪਣੇ ਪਿੰਡ ਪੁਰਾਣੇ ਨਿਸ਼ਾਨਾਂ ਦੀ। ਸ਼ਾਬਾਸ਼ ਬਾਬੇ ਨੂੰ ਲਾਏ ਨੇ। ਹਾਂਜੀ ਇਹ ਆਸ਼ਿਕ ਮਸੀਹ ਸਾਹਿਬ ਨੇ। ਹਾਂਜੀ ਬੋਲਿਓ ਜੀ ਅੱਗੋਂ ਬੋਲੋ। ਬੋਲੋ। ਹਾਂਜੀ ਹਾਂਜੀ ਵਾਲੇਕਮ। ਇਹ ਹਾਂਜੀ ਵਾਲੇਕੁਮ ਸਲਾਮ। ਵਾਲੇਕੁਮ ਸਲਾਮ ਜੀ। ਜੀ ਜਿੱਤੇ ਰਹੋ, ਖੁਸ਼ ਰਹੋ ਭਈਆ। ਮੈਂ ਤੁਸੀਂ ਆਤੂ ਮਸੀਹ ਦੇ ਬੇਟੇ ਹੋ? ਹਾਂਜੀ ਹਾਂਜੀ ਮੈਂ ਬੱਚਾ ਉਹਦਾ, ਮੈਂ ਬੱਚਾ ਉਹਦਾ ਕੁੱਕ। ਮੈਂ ਸਮਝ ਗਿਆ। ਹਾਂਜੀ ਤੁਸੀਂ ਮੇਰੇ ਛੋਟੇ ਭਰਾ ਦੀ ਉਮਰ ਦੇ ਹੋ ਜਿਹਦਾ ਨਾਂ ਕੁੱਕ ਸੀ। ਹੂੰ ਹਾਂਜੀ ਤੁਹਾਨੂੰ ਵੀ ਕੋਕੀ ਕਹਿੰਦੇ ਹਾਂ? ਅੱਛਾ ਅੱਛਾ ਠੀਕ ਹੈ। ਹੂੰ ਤੁਹਾਡਾ ਨਾਮ ਵੀ ਉਹਦੇ ਨਾਂ ਤੋਂ ਹੀ ਕੁੱਕ ਪਾਇਆ ਗਿਆ। ਹਾਂਜੀ ਬਿਲਕੁਲ ਜੀ ਠੀਕ ਗੱਲ ਹੈ, ਇਸ ਲਈ ਗੱਲ ਹੈ। ਹੋਰ ਸੇ ਠੀਕ ਹੈ? ਹਾਂ ਬਸ ਸਭ ਠੀਕ ਠਾਕ ਹੈ, ਬੜਾ ਉਹਦੀ ਮਿਹਰਬਾਨੀ ਹੈ। ਤੇ ਤੁਹਾਡੇ ਹਾਨ ਦਾ ਕਿਹੜਾ ਸੀ ਬਾਬਾ ਜੀ? ਤੁਸੀਂ ਆਪਣੇ ਹਾਨ ਦਾ ਦੱਸੋ। ਮਛਾਣਾ ਪਿੰਡ ਜਿੰਨਾ ਤੁਸੀਂ ਅੱਗੇ ਪਿੱਛੇ ਆ ਕੇ ਖੇਡਣਾ ਖੁੱਡਣਾ। ਮੇਰੇ ਹਾਨ ਦੇ ਦੇਖੋ ਉੱਥੇ ਦਵਾਰਕਾ ਸੀ ਤੇ ਇੱਕ ਜ਼ੂਰਾ ਨਾਂ ਦਾ ਮੁੰਡਾ ਸੀ, ਜ਼ਹੂਰ ਅਹਿਮਦ, ਤੇ ਅਸੀਂ ਜ਼ੂਰਾ ਉਹਨੂੰ ਕਹਿੰਦੇ ਸੀ। ਅੱਛਾ ਉਹ ਹੁਣ ਇਹ ਨਹੀਂ ਪਤਾ ਕਿ ਉਹ ਜੁਲਾਇਆ ਦੇ ਵਿੱਚੋਂ ਸੀ ਕਿ ਈਸਾਈਆਂ ਜੋ ਸੀ, ਇਹ ਨਹੀਂ ਮੈਨੂੰ ਪਤਾ। ਉਹਦਾ ਨਾਂ ਜ਼ੂਰਾ ਸੀ। ਜ਼ੂਰਾ ਸੀ ਕਿਉਂ ਬਾਬਾ ਜੀ? ਆ ਜਾਓ ਸਾਡੇ ਨਹੀਂ ਤੇ ਦਵਾਰਕੇ ਨੂੰ ਉੱਤੇ ਜਾਣਦੇ ਹੋ? ਦਵਾਰਕੇ ਨੂੰ ਹਾਂ। ਉਹ ਮੈਂ ਨਹੀਂ ਉਹਨੂੰ ਜਾਣਦਾ। ਚੁੱਪ ਹਾਂਜੀ। ਉਹ ਮੋਹਨ ਦਾ ਮੁੰਡਾ ਸੀ, ਕਾਕੂ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ। ਆਹੋ ਸਹੀ ਹੈ ਉਹ ਇਹਨਾਂ ਦੇ ਹਾਨ ਦਾ ਸੀ। ਠੀਕ ਹੈ। ਅੱਛਾ ਇੱਕ ਇਹਨਾਂ ਨੂੰ ਮੈਂ ਦੱਸਣਾ ਚਾਹਾਂਗਾ, ਬਾਵਿਆਂ ਦੇ ਖੂਹ ਦਾ ਨਾਂ ਲਿਆ ਨਾ ਇਹਨਾਂ ਨੇ। ਆਹੋ ਜੀ ਆ ਭਾਵੇਂ ਖੂਬ ਬਿਲਕੁਲ ਬਾਵਿਆਂ ਦੇ ਖੂਹ ਤੇ ਇੱਕ
ਬਾਬੇ ਸੁਲੱਖਣ ਨੂੰ ਲਿਆਉਣਾ ਉਸ ਵੇਲੇ ਲਸੂੜੀ ਹੁੰਦੀ ਸੀ ਇੱਕ, ਜਿਹਨੂੰ ਬਿਲਕੁਲ ਗੁਲਾਬੀ ਲਸੂੜੀਆਂ ਲੱਗਦੀਆਂ ਸੀ। ਗੁਲਾਬੀ ਲਸੂੜੀਆਂ ਲੱਗਦੀਆਂ। ਬਿਲਕੁਲ ਵੀ ਲਸੂੜੀਆਂ ਹਨ, ਪਿੱਪਲ ਵੀ ਹੈ ਸੀ। ਹਾਂ, ਪਿੱਪਲ ਵੀ ਹੈ ਸੀ ਖੂਹ ਦੇ ਨਾਲ ਹੀ। ਉਹ ਜਿਹੜਾ ਪਿੱਪਲ ਸੀ ਉਹ ਤੇ ਖੈਰ ਉਰਾ ਸੀ, ਉਹ ਬਹੁਤ ਵੱਡਾ ਪਿੱਪਲ ਸੀ ਪਿੰਡ ਦਾ। ਹਾਂਜੀ, ਉਹ ਹੁਣ ਵੱਢ ਛੱਡਿਆ ਦਾ, ਕਿਸੇ ਨੇ ਦੱਸਿਆ ਮੈਨੂੰ ਕਿ ਉਹ ਵੱਢ ਛੱਡਿਆ। ਆਹ ਪਿੱਪਲ ਵੱਢ ਛੜਿਆ ਬਿਲਕੁਲ। ਚਲੋ ਜੀ, ਸਹੀ। ਅੱਲਾ ਮਿਹਰਬਾਨੀ। ਤੁਹਾਨੂੰ ਸਲਾਮਤ ਰੱਖੇ, ਖੁਸ਼ ਰਹੋ। ਇਹ ਤੁਸੀਂ ਵੀ ਖੁਸ਼ ਰਹੋ। ਹੋਰ ਕੋਈ ਗੱਲ ਪੁੱਛੋ ਮਛਾਣਾ ਦੀ। ਮਛਾਣਿਆਂ ਦੀ ਗੱਲ ਇਹਨਾਂ ਕੋਲੋਂ ਕੀ ਪੁੱਛੀਏ, ਕਿਉਂਕਿ ਮਛਾਣਾ ਤੇ ਸਾਰਾ ਤਬਦੀਲ ਹੋ ਗਿਆ, ਬਿਲਕੁਲ ਬਦਲ ਗਿਆ। ਉਹ ਪਹਿਲਾਂ ਜਦੋਂ ਦੀਆਂ ਗੱਲਾਂ ਮੇਰੀਆਂ ਯਾਦਾਂ ਜਦੋਂ ਦੀਆਂ ਵਾਬਸਤਾ ਨੇ, ਉਦੋਂ ਕੱਚੇ ਘਰ ਹੁੰਦੇ ਸਨ ਸਾਰੇ। ਜੀ। ਕੋਈ ਪੱਕਾ ਘਰ ਇੱਕ ਵੀ ਨਹੀਂ ਸੀ ਸਾਰੇ ਪਿੰਡ 'ਚ। ਸਾਰੇ ਉਹ ਜਨਾਨੀਆਂ ਵਿਚਾਰੀਆਂ ਗੋਡੀ ਮਾਰਦੀਆਂ ਹੁੰਦੀਆਂ ਸੀ, ਛੱਪੜਾਂ ਦੇ ਵਿੱਚੋਂ ਚੀਕਣੀ ਮਿੱਟੀ ਲਿਆਉਣੀ ਉਹਨਾਂ, ਤੇ ਉਹਦੇ ਉੱਤੇ ਫਿਰ ਲੇਪ ਕਰਦੇ ਰਹਿਣਾ ਕੰਧਾਂ ਤੇ ਇਹ ਬਰਸਾਤ ਦੇ ਵਿੱਚ ਛੱਤਾਂ ਜੋੜੀਆਂ, ਤੇ ਜਦੋਂ ਸੋਕਾ ਪੈਣਾ ਚੀਲਾਂ ਪੁੱਟ ਕੇ ਛੱਪੜ ਜੋ ਲਿਆਉਣੀਆਂ, ਤੇ ਉਹਨਾਂ ਨੇ ਕੋਠੇ ਲਿਮਣੇ। ਮੈਂ ਤੇ ਉਹ ਦੌਰ ਦੇਖਿਆ ਦਾ। ਇਹ 1988 ਤੋਂ ਬਾਅਦ 1988 ਤੋਂ ਬਾਅਦ ਹਰ ਸ਼ਾਇਦ ਤਬਦੀਲ ਹੋ ਗਈ ਹੈ। 1988 ਤੋਂ ਬਾਅਦ ਐਸੀ ਤਬਦੀਲੀ ਆਈ ਕਿ ਕੋਈ ਪਿੰਡ ਵਿੱਚ ਘਰ ਕੱਚਾ ਨਹੀਂ ਰਿਹਾ ਲੈਂਦੇ ਪੰਜਾਬ ਦੇ ਵਿੱਚ, ਹਰ ਘਰ ਹੀ ਪੱਕਾ ਵੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜੀ। 1988 ਤੋਂ ਪਹਿਲਾਂ ਸਾਰੇ ਘਰ ਕੱਚੇ ਸਨ ਪਿੰਡਾਂ ਦੇ ਵਿੱਚ। ਆਹੋ, ਕਿਉਂਕਿ ਮੈਂ ਦੇਖਿਆ ਉਹ ਜਿਹੜਾ ਸਕੂਲ ਦਾ ਬੋਰਡ ਦੇਖਿਆ, ਉਹਦੇ ਤੇ 1988 ਲਿਖਿਆ ਦਾ। ਇਹਦਾ ਮਤਲਬ ਪਹਿਲਾਂ ਸਕੂਲ ਉੱਥੇ ਆਨੇ ਸੀ। ਜੀ। ਇਹ ਫਤੋ ਕੀ ਪੜ੍ਹਨ ਜਾਂਦੇ ਹੁੰਦੇ ਸੀ ਮਾਸਟਰ ਦੁਰਗਾ ਦਾਸ ਨਾਲ, ਜਿਹੜਾ ਸਾਡਾ ਤਾਏ ਦਾ ਪੁੱਤਰ ਭਰਾ ਹੈ। ਜੀ ਬਿਲਕੁਲ ਸਹੀ ਹੈ ਜੀ। ਕਿਉਂ ਗੱਲਬਾਤ ਹੋ ਗਈ ਇਹਨਾਂ ਨਾਲ, ਮਾਸਟਰ ਦੁਰਗਾ ਦਾਸ ਜੀ ਦੇ ਬਾਰੇ ਪੁੱਛਿਆ ਗਿਆ ਜੀ ਇਹਨਾਂ ਨੂੰ। ਹਾਂਜੀ। ਬਾਕੀ ਤੁਹਾਨੂੰ ਪੰਜੂ ਸ਼ਾਹ ਦੀ ਸਰਾਂ ਵੀ ਜਾ ਕੇ ਵਿਖਾਵਾਂਗੇ, ਤੇ ਰਹਿਬ ਸਕੂਲ ਵੀ ਵਿਖਾਵਾਂਗੇ, ਤੇ ਨਾਰੋਵਾਲ ਦੇ ਜਿਹੜੇ ਮੰਦਿਰ ਨੇ ਵੀ ਤੁਹਾਨੂੰ ਵਿਖਾਵਾਂਗੇ, ਤੇ ਆਪਣਾ ਜਿਹੜਾ ਗਿਰਜਾ ਘਰ ਸੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਨਾਰੋਵਾਲ ਦੀ ਚੜ੍ਹਦੀ ਸਾਈਡ ਤੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਪੰਜੂ ਸ਼ਾਹ ਦੀ ਸਰਾਂ। ਅੱਲਾ ਤੁਹਾਨੂੰ ਇਹਦਾ ਸਵਾਬ ਦੇਗਾ। ਮੈਂ ਕੁਝ ਕਹਿ ਨਹੀਂ ਸਕਦਾ ਕਿ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਨਾ, ਮੇਰਾ ਖਿਆਲ ਹੈ ਇਸ ਤੋਂ ਵੱਡੀ ਇਨਸਾਨੀ ਖਿਦਮਤ ਨਹੀਂ ਹੋ ਸਕਦੀ। ਇਹ ਪੁਰਾਣੀਆਂ ਯਾਦਾਂ ਨੂੰ ਤੁਸੀਂ ਇੰਜ ਜੋੜ ਕੇ ਨਵੀਆਂ ਪੇਸ਼ ਕਰ ਰਹੇ ਹੋ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਉਸ ਪਿੰਡ ਵਿੱਚ ਸਕੂਲ ਵੇਖਦਾ ਵਾਂ ਜਿੱਥੇ ਕਦੀ ਸਕੂਲ ਸਾਡੀ ਜ਼ਿੰਦਗੀ 'ਚ ਹੋਇਆ ਹੀ ਨਹੀਂ ਸੀ। ਹੁਣ ਉੱਥੇ ਬੋਰਡ ਲੱਗਾ ਦਾ ਸਕੂਲ ਹੈ, ਬੱਚੇ ਜਾਂਦੇ ਹੋਣਗੇ, ਬੜੀ ਚੀਜ਼ ਹੈ। ਇਹ ਮਿੱਟੀ ਦੀ ਜਿਹੜੀ ਖੁਸ਼ਬੂ ਹੈ ਨਾ, ਮਿੱਟੀ ਦੀ ਮਹਿਕ ਜਿਹੜੀ ਹੈ ਬਜ਼ੁਰਗੋ, ਇਹ ਜਿਹੜੀ ਹੈ ਨਾ, ਇਹ ਬੜੀ ਡਾਢੀ ਹੈ। ਇਹ ਬੰਦੇ ਨੂੰ ਨਹੀਂ ਭੁੱਲਦੀ, ਇਹ ਬੰਦੇ ਨੂੰ ਨਹੀਂ ਭੁੱਲਦੀ। ਇਹ ਮਿੱਟੀ ਦੀ ਖੁਸ਼ਬੂ, ਜਿਹੜੀ ਮਿੱਟੀ ਦੀ ਮਹਿਕ ਹੈ, ਇਹ ਬੰਦਾ ਜਿੰਨਾ ਮਰਜ਼ੀ ਵਡੇਰਾ, ਜਿੰਨੇ ਤੱਕ ਕੋਈ ਜਾਨ ਤੇ ਜਾਨ ਹੈ ਨਾ, ਉਹਨੇ ਇਸ ਚੀਜ਼ ਨੂੰ ਯਾਦ ਕਰਦੇ ਰਹਿਣਾ ਵੇ, ਆਪਣੇ ਪਿਛੋਕੜ ਨੂੰ। ਤੇ ਤੁਹਾਨੂੰ ਵੇਖ ਲਓ, ਇੰਨੇ 74 ਸਾਲ ਹੋ ਗਏ ਤੁਹਾਨੂੰ ਗਿਆਨ ਨੂੰ, ਅਜੇ ਵੀ ਤੁਹਾਨੂੰ ਯਾਦ ਆਉਂਦੀ ਹੈ। ਤੁਹਾਡਾ ਇਸਮੇ ਸ਼ਰੀਫ ਕੀ ਹੈ? ਖਾਦਮ ਹੁਸੈਨ ਸਾਹਿਬ ਨੂੰ ਤੇ ਮੈਂ ਦੇਖ ਲਿਆ ਅੱਜ ਬੜੀ ਦੇਰ ਬਾਅਦ। ਗੁਲਸ਼ਾਦ ਮੈਂ ਅਕਸਰ ਦੇਖਦਾ ਵਾਂ। ਮੇਰੇ ਦੱਸੋ, ਮੇਰੀ ਗੱਲ ਹੋਈ। ਇਹਨਾਂ ਦਾ ਨਾਂ ਜੀ ਚੌਧਰੀ ਗੁਲਸ਼ਾਦ ਹੈਦਰ ਫਰਾਮ ਸਿਰਾਂਵਾਲੀ। ਗੁਲਸ਼ਾਦ ਹੈਦਰ। ਤੁਹਾਡੀ ਮੇਰੀ ਗੱਲ ਹੋਈ ਸੀ, ਤੁਹਾਡੇ ਬੇਟੇ ਅਨੀਲ ਦੇ ਨਾਲ ਵੀ। ਅੱਛਾ, ਉਹ ਤੁਸੀਂ ਕਰ ਰਹੇ ਸੀ ਗੱਲਬਾਤ? ਹਾਂਜੀ। ਮੈਂ ਸੋਚਿਆ ਖਾਦਮ ਹੁਸੈਨ ਕਰ ਰਹੇ ਨੇ। ਨਹੀਂ, ਅਸੀਂ ਦੋਵੇਂ ਇਕੱਠੇ ਹੀ ਹੁੰਨੇ ਆ। ਜੀ ਮੈਂ ਸਮਝ ਗਿਆ, ਦੋਨੋਂ ਆਦਮੀ ਮਿਲ ਕੇ ਬਣਾਉਂਦੇ ਹੋ ਤੁਸੀਂ ਇਹ ਵੀਡੀਓ ਵਗੈਰਾ। ਬਾਬਾ ਜੀ ਇੱਕ ਗੱਲ ਦੱਸੋ, ਪਿੰਡ ਮਛਾਣਾ ਦੇ ਲੋਕ ਬੈਠੇ ਨੇ ਜਿਹੜੇ ਪੁਰਾਣੇ ਲੋਕ ਸਨ, ਮਤਲਬ ਤੁਹਾਡੀ ਆਪਣੀ ਬਰਾਦਰੀ ਜਾਂ ਸਿੱਖ ਲੋਕ, ਉਹ ਪਿੱਛੇ ਇੰਡੀਆ ਜਾ ਕੇ ਕਿੱਥੇ ਬੈਠੇ? ਤੇ ਆਇਆ ਉਹਨਾਂ ਨਾਲ ਤੁਹਾਡਾ ਰਾਬਤਾ ਰਿਹਾ ਬਾਅਦ ਚ ਵੀ, ਜਾਂ ਨਿਖੜ ਗਏ? ਰਾਬਤਾ ਇੱਕ ਤੇ ਸਾਡੇ ਫਤਿਹਗੜ੍ਹ ਦੇ ਲਾਗੇ ਹੀ ਕੋਟ ਮੌਲਵੀ ਪਿੰਡ ਹੈ। ਕੋਟ ਮੌਲਵੀ ਸਹੀ। ਉੱਥੇ ਬੈਠੇ ਤੇ ਉਹਨਾਂ ਨੂੰ ਜ਼ਮੀਨ ਇੱਥੇ ਅਲਾਟ ਹੋਈ ਸੀ। ਠੀਕ ਹੈ। ਤੇ ਕੁਛ ਜਿਹੜੇ ਆ ਇੱਕ ਦੋ ਹੋਰ ਉਹਨਾਂ ਨੂੰ ਕਿਤੇ ਇਸਤੇਮਾਲ ਜੇ ਕਿਤੇ ਦੂਜੇ ਪਿੰਡ ਪਾਤੀ। ਅਸੀਂ ਕਦੀ ਪਿੰਡਾਂ 'ਚ ਗਏ ਨਹੀਂ। ਮੈਂ ਤੇ ਰਿਹਾ ਦਿੱਲੀ ਤੇ ਵੱਡਿਆਂ ਸ਼ਹਿਰਾਂ ਦੇ ਬਾਹਰ ਦੇ ਵਿੱਚ, ਜਲੰਧਰ
ਇਹਨਾਂ ਥਾਵਾਂ ਤੇ ਰਿਹਾ। ਜਦੋਂ ਮੈਂ ਪੜ੍ਹ ਲੈ ਗਿਆ, ਨੌਕਰੀ 'ਚ ਲੱਗ ਗਿਆ, ਤੇ ਫਿਰ ਮੈਂ ਤੇ ਪਿੱਛੇ ਆ ਫਤਿਹਗੜ੍ਹ ਰਿਟਾਇਰ ਹੋ ਕੇ ਆਇਆ, ਕਿਉਂਕਿ ਮੈਨੂੰ ਲੋਕਾਂ ਨਾਲ ਦਿਲਚਸਪੀ ਬੜੀ ਹੈ, ਇਲਾਕੇ ਦੇ ਨਾਲ, ਬੋਲੀ ਦੇ ਨਾਲ। ਇਸ ਕਰਕੇ ਮੈਂ ਆਪਣਾ ਗ੍ਰੇਟਰ ਨੋਇਡਾ 'ਚ ਕੋਠੀ ਵੇਚ ਵੱਟ ਕੇ ਉੱਥੋਂ ਛੱਡ ਕੇ ਇੱਥੇ ਆ ਗਿਆ ਪਿੰਡ ਆਪਣੇ। ਇਹ ਫਤਿਹਗੜ੍ਹ ਵੀ ਪਿੰਡ ਵਰਗਾ ਹੀ ਹੈ, ਛੋਟਾ ਜਿਹਾ ਕਸਬਾ। ਅੱਛਾ ਅੱਛਾ, ਠੀਕ ਹੈ। ਬਾਕੀ ਕਿੱਥੇ ਕਿੱਥੇ ਬੈਠੇ ਨੇ ਹੋਰ ਫਤਿਹਗੜ੍ਹ ਤੋਂ ਇਲਾਵਾ? ਜਿੱਦਾਂ ਸਿੱਖ ਬਰਾਦਰੀ ਸੀ, ਉਹ ਕਿੱਥੇ ਬੈਠੀ? ਲక్ష్మణ ਸਿੰਘ ਨੰਬਰਦਾਰ ਸੀ, ਉਹ ਜਿਹੜੇ ਸੀ ਲక్ష్మణ ਸਿੰਘ ਨੰਬਰਦਾਰ ਤੇ ਉਹਦਾ ਭਰਾ ਹਰਨਾਮ ਸਿੰਘ, ਉਹਨੂੰ ਨਾਮਾ ਕਹਿੰਦੇ ਸੀ, ਤੇ ਲక్ష్మణ ਸਿੰਘ ਨੂੰ ਲੱਛੂ ਕਹਿੰਦੇ ਹੁੰਦੇ ਸੀ, ਲੱਛੂ ਨੰਬਰ। ਅੱਛਾ, ਕੋਟ ਮੌਲਵੀ ਬੈਠੇ ਨੇ ਫਤਿਹਗੜ੍ਹ ਦੇ ਲਾਗੇ ਪਿੰਡ ਹੈ, ਪਰ ਉਹ ਤੇ ਮਰਖਬ ਗਏ ਨੇ, ਉਹਨਾਂ ਦੀ ਅੱਗੋਂ ਔਲਾਦ ਹੈ। ਜੀ ਜੀ ਜੀ, ਸਹੀ ਹੈ ਸਹੀ ਹੈ, ਠੀਕ ਠੀਕ। ਅੱਛਾ, ਇਹਨਾਂ ਬਜ਼ੁਰਗਾਂ ਦੇ ਵੀ ਤਾਇਆ ਜੀ ਸਨ? ਆਹੋ ਆਹੋ, ਇਹਨਾਂ ਦੇ ਬਜ਼ੁਰਗ ਵੀ ਨਾ, ਇੱਕ ਤਾਇਆ ਜੀ ਕ੍ਰਿਸਚਨ ਬਰਾਦਰੀ ਦੇ ਉੱਥੇ ਟੁਰ ਗਏ ਸਨ ਤੁਹਾਡੇ ਨਾਲ ਹੀ, ਉਹਨਾਂ ਦੇ ਬਾਰੇ ਤੁਹਾਨੂੰ ਪਤਾ? ਸੰਤੂ ਨਾਂ ਸੀ, ਸੰਤੂ ਸਾਈ। ਤੁਹਾਨੂੰ ਮੈਂ ਜਾਣਦਾ ਜੀ, ਮੈਂ ਹੀ ਜਾਣਦਾ। ਅੱਛਾ, ਠੀਕ ਹੈ। ਹਾਂ, ਮੈਂ ਜਾਣਦਾ। ਉਹ ਇਸ ਤਰ੍ਹਾਂ ਇਤਫਾਕ ਨਾਲ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ, ਉਹ ਬਣ ਗਈ ਸਰਦਾਰ। ਅੱਛਾ, ਸਰਦਾਰ ਬਣ ਗਏ, ਮਜ਼ਹਬੀ ਬਣ ਗਏ, ਮਜ਼ਹਬੀ ਸਿੱਖ ਬਣ ਗਏ, ਮਜ਼ਹਬੀ ਸਿੱਖ। ਅੱਛਾ, ਠੀਕ ਹੈ। ਚਲੋ, ਤੇ ਉਹ ਇਤਫਾਕ ਇਸ ਤਰ੍ਹਾਂ ਹੋਇਆ ਕਿ ਮੈਂ ਅੰਮ੍ਰਿਤਸਰ ਗਿਆ ਸੀ, 10ਵੀਂ 'ਚ ਪੜ੍ਹਦਾ ਸੀ ਮੈਂ। ਉੱਥੇ ਦੇ ਹਲਟੋ ਥੀਏਟਰ 'ਚ ਫਿਲਮ ਵੇਖਣ ਗਿਆ। ਫਿਲਮ ਵੇਖ ਕੇ ਨਾ ਤੇ ਗੱਡੀ ਆ ਕੇ ਉੱਥੇ ਵੀਰ ਕੇ ਰੁਕ ਗਈ ਕਿ ਗਾਂ ਨਹੀਂ ਜਾਣੀ, ਪਤਾ ਨਹੀਂ ਕੀ ਉਹਦੇ 'ਚ ਖਰਾਬੀ ਪੈ ਗਈ। ਤੇ ਉੱਥੇ ਸਾਨੂੰ ਰਾਤ, ਮੈਂ ਗੁਰਦੁਆਰੇ 'ਚ ਜਾ ਕੇ ਰਾਤ ਕੱਟਣ ਗਿਆ ਤੇ ਵੇਖਿਆ ਤੇ ਉੱਥੇ ਮੰਗਤੂ ਬੈਠਾ ਦਾ। ਅੱਛਾ, ਉਹ ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਤੇ ਮਛਾਣਿਆਂ ਦਾ ਸਾਡੇ ਗੁਆਂਢੀ ਹੁੰਦੇ ਆ, ਆਤੂ ਦਾ ਮੁੰਡਾ ਹੈ, ਇੱਕ ਭਰਾ ਹੈ ਸੀ ਉਹਦਾ, ਕਿ ਮੁੰਡਾ ਹੈ, ਭਰਾ ਕਹਿ ਰਹੇ। ਉਹ ਫਿਰ ਅੱਛਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਇੱਥੇ? ਕਹਿੰਦਾ ਉਹ ਭਰਾ ਚੁੱਪ ਕਰਕੇ ਇਹਨਾਂ ਗੱਲ ਨਾ ਕਰੀ, ਕਹਿੰਦਾ ਮੈਂ ਤੁਸੀਂ ਮਛਾਣਿਆ ਦੇ ਹੋ? ਮੈਂ ਕਿਹਾ ਤੂੰ ਕਿਹਦਾ ਪੁੱਤਰ ਹੈ? ਮੈਂ ਗੰਡਾਵਾਲ ਮਾਸਟਰ ਦਾ। ਕਹਿੰਦਾ ਲਾ ਹੱਦ ਹੋ ਗਈ, ਉਹਨਾਂ ਕਿ ਇਹਨੂੰ ਦੱਸੀ ਬਈ ਮੈਂ ਮੰਗਤੂ ਆ। ਮੈਂ ਕਿਹਾ ਕਿਉਂ? ਕਹਿੰਦਾ ਮੈਂ ਹੁਣ ਸਿੱਖ ਬਣ ਗਿਆ ਦਾ ਬਸ। ਮੈਂ ਚੰਗੀ ਗੱਲ ਹੈ। ਮੈਂ ਤੇ ਫਿਰ ਆ ਗਿਆ ਅਗਲੇ ਦਿਨ ਫਤਿਹਗੜ੍ਹ। ਉਹਦਾ ਫਿਰ ਮੈਨੂੰ ਪਤਾ ਨਹੀਂ ਉਹ ਵਾਪਸ ਚਲਾ ਗਿਆ ਮਛਾਣੇ ਕਿ ਨਹੀਂ ਗਿਆ। ਸਹੀ ਸਹੀ, ਨਹੀਂ ਆਇਆ ਜੀ ਵਾਪਸ। ਅੱਛਾ, ਇੱਕ ਬਾਬਾ ਜੀ ਗੱਲ ਕਰੋ, ਇੱਕ ਚਾਚੂ ਹੋਰੀ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਪਿੰਡ ਮਛਾਣਾ ਤੋਂ। ਪਹਿਲੇ ਆਪਣੇ ਬਾਰੇ ਦੱਸੋ, ਤੁਸੀਂ ਕੌਣ ਹੋ, ਕੀ ਨਾਂ ਹੈ, ਪਛਾਣ ਕਰੋ ਆਪਣੀ। ਬਾਬਾ ਜੀ, ਮੈਂ ਮੀਆਂ ਚੰਨਣ ਦਾ ਪੋਤਰਾ ਵਾਂ। ਮੀਆਂ ਚੰਨਣ, ਮੈਂ ਉਹਦਾ ਪੋਤਰਾ ਵਾਂ, ਜਿਹੜਾ ਤਾਏ ਸ਼ਫੀ ਤੋਂ ਛੋਟਾ ਸੀ, ਮੁਹੰਮਦ ਸਦੀਕ, ਜਿਹਦੇ ਨਾਲ 2 ਸਾਲ ਪਹਿਲਾਂ ਤਿਆਦੀ ਗੱਲ ਹੋ ਚੁੱਕੀ ਸੀ। ਆਹੋ, ਮੁਹੰਮਦ ਸਦੀਕ ਨਾਲ ਮੇਰੀ ਗੱਲ ਹੋਈ ਸੀ। ਹਾਂਜੀ, ਤਿਆਦੀ ਗੱਲ ਹੋਈ ਸੀ। ਗਾੜੂਵਾਲ ਤੁਸਾਂ ਕਿਸੇ ਨਾਲ ਰਾਬਤਾ ਕੀਤਾ ਸੀ, ਉਹ ਮੁੰਡੇ ਫਿਰ ਆਏ ਸਨ ਇੱਥੇ ਸਾਡੇ ਕੋਲ। ਉਹ ਫਿਰ ਬਜ਼ੁਰਗਾਂ ਨਾਲ ਤਿਆਦੀ ਗੱਲ ਹੋਈ ਸੀ। ਮੈਂ ਤੁਹਾਨੂੰ ਅੱਜ ਜਿੱਦਣ ਚਾਚੇ ਮੋਹਨ ਨਾਲ ਤਿਆਦੀ ਗੱਲ ਕਰਵਾਈ ਏ, ਤੁਹਾਨੂੰ ਵੀਡੀਓ ਤੁਹਾਨੂੰ ਅਸਾਂ ਸੈਂਡ ਕੀਤੀਆਂ ਨੇ, ਉਹਦੇ ਵਿੱਚ ਵੀ ਸਾਰਾ ਹਵਾਲਾ ਅਸਾਂ ਦਿੱਤਾ ਸੀ। ਤੁਹਾਡੇ ਬੱਚੇ ਨਾਲ ਵੀ ਮੇਰੀ ਗੱਲ ਹੋਈ ਏ। ਮੇਰੇ ਆਪਣਾ ਜਿਹੜਾ ਨਾ ਅਨਿਲ ਕਪੂਰ ਹੈ ਕਿ ਅਨਿਲ ਕੁਮਾਰ ਹੈ ਨਾਂ ਉਹਦਾ? ਅਨਿਲ ਕੁਮਾਰ। ਹਾਂਜੀ ਹਾਂਜੀ, ਅਨਿਲ ਕੁਮਾਰ। ਮੇਰੇ ਬੱਚੇ ਨਾਲ, ਕਿਉਂਕਿ ਮੈਂ ਨੰਬਰ ਦਿੱਤੇ ਨੇ ਤੁਹਾਡੇ, ਤੇ ਉਹਨਾਂ ਨਾਲ ਵੀ ਗੱਲ ਹੋਈ ਹੈ, ਬੱਚਿਆਂ ਨਾਲ ਵੀ ਉਹਦੀ। ਅੱਛਾ, ਹੁਣ ਮੈਂ ਇੱਕ ਮੈਂ ਤੁਹਾਨੂੰ ਹੁਣ ਦੱਸਣਾ ਵਾ, ਉੱਠ ਕੇ ਨਾ ਤੁਹਾਨੂੰ ਵੀਡੀਓ ਦੇ ਉੱਤੇ ਕੈਮਰਾ ਲਾ ਕੇ, ਜਿਹੜਾ ਲੱਛੂ ਦਾ ਖੂਹ ਸੀ ਨਾ, ਬਾਬੇ ਸਤਰਦੀਨ ਦੇ, ਬਾਬੇ ਮੇਹਰਦੀਨ ਦੇ ਘਰਾਂ ਦੇ ਅਗਲੇ ਪਾਸੇ। ਤੁਹਾਡੀ ਆਵਾਜ਼ ਕੱਟੀ ਗਈ ਹੈ। ਚਲੋ ਦੁਬਾਰਾ ਬੋਲੋ। ਮੈਂ ਕਿਹਾ ਜਿਹੜਾ ਖੂਹ ਸੀ ਬਾਬੇ ਲੱਛੂ ਦਾ, ਆਹੋ, ਪਿੰਡ ਦੇ ਨਾਲ, ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਖੂਹ ਸੀ, ਜਿੱਥੇ ਫਲਾਈਆਂ ਦੇ ਦਰਖਤ ਸਨ ਬੜੇ ਬੜੇ ਵੱਡੇ। ਦੁਨੀਆ ਵਾਲਾ ਖੂਹ ਨੂੰ ਆ ਗਿਆ। ਉਹ ਦੁਨੀਆ ਵਾਲਾ ਖੂਹ ਜਿਹੜਾ ਬਾਬੇ ਲੱਛੂ ਦਾ ਸੀ, ਉਸ ਜਗ੍ਹਾ ਦੇ ਉੱਤੇ ਇਸ ਟਾਈਮ ਤੇ ਇੱਕ ਬੇਰੀ ਦਾ ਦਰਖਤ ਹੈ। ਅੱਛਾ, ਬੇਰੀ ਦਾ ਦਰਖਤ ਹੈ। ਉਹ ਮੈਂ ਤੈਨੂੰ ਵੀਡੀਓ ਜਿਹੜਾ ਨਾ ਹੁਣ ਮੈਂ ਤੈਨੂੰ ਦਿਖਾਣਾ ਵਾ ਕੈਮਰੇ ਦੇ ਨਾਲ, ਪਿਆ ਉਹ ਬੇਰੀ ਹੈ ਤੇ ਉਹ ਜਗ੍ਹਾ। ਇਸ ਖੂਹ ਦੇ ਸੱਜੇ ਖੱਬੇ, ਇਸ ਖੂਹ ਦੇ ਸੱਜੇ ਖੱਬੇ ਧੋੜੀਆਂ ਹੁੰਦੀਆਂ ਸਨ, ਜਿੱਥੇ ਨਹਿਰ ਦੇ ਨਾਲ ਹੀ। ਇੱਥੇ ਕਮਾਦ ਬੜੇ ਹੁੰਦੇ ਸਨ।
ਕਮਾਦ ਹੁੰਦੇ ਸਨ, ਵਿੱਚ ਖੂਹ ਸੀ, ਲੱਛੂ ਵਾਲਾ ਖੂਹ ਜਿਹੜਾ ਲੱਛੂ ਵਾਲੇ ਖੂਹ ਤੇ ਅਸੀਂ ਉਹ ਗਾੜੀ ਤੇ ਬਹਿ ਕੇ ਤੇ ਬੜੇ ਹੂਟੇ ਲੈਂਦੇ ਸਾਂ। ਹਾਂਜੀ ਹਾਂਜੀ ਤੇ ਆਲੂ ਵਿੱਚ ਢਾਉਂਦੇ ਹੁੰਦੇ ਸੀ। ਹਾਂਜੀ, ਉਹ ਜਿਹੜੀ ਉੱਤੇ ਕਾਂਜਣ ਪਈ ਸੀ ਨਾ, ਤੁਹਾਡੇ ਜ਼ਮਾਨੇ ਦੀ ਜਿਹੜੀ ਕਾਂਜਣ ਖੂਹ ਦੇ ਉੱਤੇ ਪਈ ਸੀ, ਉਹ ਬਾਅਦ ਦੇ ਵਿੱਚ ਆਪਣਾ ਖਤਮ ਹੋ ਗਈ ਸੀ 65-66 ਦੇ ਵਿੱਚ। ਅੱਛਾ 65-66 ਦੇ ਵਿੱਚ ਫਿਰ ਅਸਾਂ ਇਥੋਂ ਅਸੀਂ ਛੋਟੇ ਹੀ ਸਾਂ, ਇਥੋਂ ਫਿਰ ਇੱਕ ਫਲਾਈ ਵੱਢ ਕੇ, ਫਲਾਈ ਵੱਡੀ ਸੀ ਜਿਹਦੇ ਵਿੱਚ ਬਾਬੇ ਆਤੂ ਦਾ ਮੁੰਡਾ ਇੱਕ ਸਭ ਤੋਂ ਛੋਟੇ ਤੋਂ ਵੱਡਾ ਇੱਕ ਮਹਿੰਦਰ, ਤੇ ਬਾਬੇ ਖੈਰਦੀਨ ਦਾ ਮੁੰਡਾ ਇੱਕ ਨੂਰ ਅਹਿਮਦ, ਵੀ ਸੀ ਨਾ ਇਹ ਜਿਹਦਾ ਦਰਬਾਰ ਬੈਕ ਸਾਈਡ ਤੇ ਜਿੱਥੇ ਅਸੀਂ ਦਰਬਾਰ ਦੇ ਉੱਤੇ ਬੈਠੇ ਆ, ਇਹ ਬਾਬੇ ਖੈਰਦੀਨ ਦਾ ਬੱਚਾ ਸੀ ਨੂਰ ਅਹਿਮਦ। ਅੱਛਾ ਇਹ ਦਰਬਾਰ ਉਸ ਬਜ਼ੁਰਗ ਦਾ ਵੇ, ਸਾਡੇ ਦਾ, ਜਿੱਥੇ ਅਸੀਂ ਬੈਠੇ ਆ ਇਸ ਟਾਈਮ ਤੇ। ਹਾਂਜੀ, ਨਾਲ ਬੋੜ ਦਾ ਬੂਟਾ ਹੈ, ਤੇ ਬੋੜ ਦਾ ਬੂਟਾ ਵੀ ਲਾਇਆ ਤੇ ਉਹਦੀ ਛਾਵੇਂ ਅਸੀਂ ਬੈਠੇ ਆ। ਚਲੋ ਵਧੀਆ ਮੇਲ ਹੋ ਗਿਆ ਸਾਡਾ ਬੜੇ ਸਾਲਾਂ ਬਾਅਦ, ਇਹ ਬੜੀ ਗੱਲ ਹੈ। ਹਾਂਜੀ, ਮੇਲ ਤੇ ਤੁਸੀਂ ਹੁਣ ਆਓ ਨਾ ਇੱਧਰ ਕਿਤੇ। ਆਂਦੇ ਹਨ ਉਹ ਦੇਖੋ ਜੀ, ਇਹ ਹੁਣ ਅੱਲਾ ਦੇ ਵਾਸਤੇ ਆ, ਮੈਂ ਤਾਂ ਤਿਆਰ ਆ, ਮੈਨੂੰ ਅੱਜ ਮੇਰਾ ਵੀਜ਼ਾ ਲੱਗੇ, ਮੈਂ ਕੱਲ ਜਾਣ ਨੂੰ ਤਿਆਰ ਆ। ਨਹੀਂ ਤੇ ਤੁਸੀਂ ਵੀ ਬਣਾਇਆ ਦਾ, ਪਰ ਉਹ ਹਾਲੀ ਵੀਜ਼ਾ ਬੰਦ ਹੈ। ਇਹ ਅੰਮ੍ਰਿਤਸਰ ਦੇ ਕੋਲ ਹੀ ਹੋ, ਗਵਰਨਮੈਂਟ ਵੱਲੋਂ ਬਟਾਲੇ ਦੇ ਗੁਰਦਾਸਪੁਰ, ਗੁਰਦਾਸਪੁਰ ਦੇ ਕੋਲ ਹੋ। ਆਹ ਗੁਰਦਾਸਪੁਰ ਤੋਂ ਉਰੇ ਆ, ਕਸਬਾ ਹੈ ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ, ਉੱਥੋਂ ਸਾਡੇ ਬਾਬੇ ਨੂੰ ਖਤ ਆਉਂਦੇ ਰਹੇ ਨੇ, ਗੰਡਾ ਮਲ ਦਾ ਵੀ, ਤੇ ਹੋਰ ਪਤਾ ਨਹੀਂ ਕਿਹੜਾ ਨਾਮਾ ਖੇੜਾ, ਤੇ ਇਸ ਤਰ੍ਹਾਂ ਕਰਕੇ ਉਹ ਨਾਂ, ਇਹ ਮੈਂ ਕਾਗਜ਼ ਪੁੱਟੇ ਸਨ ਆਪਣਾ। ਹੁਣ ਨਾ ਵਾਲਦ ਫੌਤ ਤੋਂ ਬਾਅਦ ਉਹ ਕਾਗਜ਼ ਨਿਕਲੇ ਨੇ ਪੰਜਾਬੀ 'ਚ ਲਿਖੇ ਹੋਏ, ਕੋਈ ਗਹਿਣੇ ਜ਼ਮੀਨਾਂ, ਕੋਈ ਕਿਸ ਤਰ੍ਹਾਂ ਉਹ ਕਾਗਜ਼ ਨਿਕਲੇ ਨੇ, ਤੁਹਾਡੀਆਂ ਯਾਦਾਂ ਜਿਹੜੀਆਂ ਨੇ ਉਹ ਨਿਕਲੀਆਂ ਨੇ ਹੁਣ ਫੇਰ। ਕਾਗਜ਼ ਕੋਲ ਉਹ ਹੈਗੇ ਨੇ ਤੁਹਾਡੇ ਕੋਲ ਅਜੇ ਖਤ? ਉਹ ਖਤ ਜਿਹੜੇ ਨੇ, ਖਤ ਨਹੀਂ ਲੱਭੇ, ਲੇਕਿਨ ਉਹ ਜਿਹੜੇ ਸਨ ਨਾ ਸਟਾਮ ਵਗੈਰਾ, ਉਹ ਆਮ ਲਿਖਿਆ ਹੁੰਦਾ ਸੀ, ਜਿਸ ਤਰ੍ਹਾਂ ਮੱਝਾਂ ਗਾਵਾਂ ਦੀਆਂ ਰਸੀਦਾਂ ਕੀਤੀਆਂ ਜਾਂਦੀਆਂ, ਪੁਰਾਣੇ ਵੇਲੇ ਦੀਆਂ। ਅੱਛਾ, ਉਹ ਪੁਰਾਣੇ ਵੇਲੇ ਦੀਆਂ। ਆਹੋ ਉਹੋ ਜੇ ਆਪਣਾ ਇੱਕ ਰਜਿਸਟਰ ਜਿਹਾ ਲੱਭਾ, ਜਿਹੜੀ ਉਹ ਲਾਲ ਹੁੰਦੀ ਸੀ, ਵਹੀ ਜਿਹੜੀ ਲਾਲ ਹੁੰਦੀ ਏ, ਉਸ ਤਰ੍ਹਾਂ ਦੀ ਕੋਈ ਕਾਪੀ ਇੱਕ ਲੱਭੀ ਏ। ਆਹੋ ਉਹ ਵਹੀ ਖਾਤਾ ਹੁੰਦਾ ਵਾ, ਵਹੀ ਖਾਤਾ। ਹਾਂਜੀ, ਤੇ ਹੁਣ ਤੇ ਜਿੱਥੇ ਤੁਹਾਡਾ ਘਰ ਸੀ ਨਾ, ਉਹਦੀ ਬੈਗ ਪਿਛਲੇ ਪਾਸੇ, ਪਹਾੜ ਪਾਸੇ ਤੇ ਲਹਿੰਦੇ ਪਾਸੇ, ਇਹ ਸਾਰੇ ਮਹਾਜਰ ਆਏ ਨੇ ਲੋਕ। ਅੱਛਾ ਹਾਂਜੀ, ਇੱਕ ਬੂਟੇ ਸ਼ਾਹ ਫਕੀਰ ਹੁੰਦਾ ਸੀ, ਉਹਨੂੰ ਵੀ ਤੁਸੀਂ ਜਾਣਦੇ ਹੋਣੇ ਹੋ। ਬੂਟੇ ਸ਼ਾਹ, ਦੁਬਾਰਾ ਪੁੱਛੋ। ਬੂਟੇ ਸ਼ਾਹ ਫਕੀਰ ਨੂੰ ਵੀ ਜਾਣਦੇ ਹੋ? ਬੂਟੇ ਸ਼ਾਹ ਫਕੀਰ? ਹਾਂਜੀ, ਪੁੱਛ ਰਹੇ ਨੇ, ਜਾਣਦੇ ਹੋ? ਆਹੋ ਉਹਦਾ ਭਰਾ ਸੀ ਛੋਟਾ ਮੰਮੂ, ਆਹੋ ਮੰਮੂ ਸੀ ਭਰਾ ਉਹਦਾ। ਹਾਂਜੀ, ਇਹ ਬੂਟੇ ਸ਼ਾਹ ਦੇ ਮੁੰਡੇ ਨੇ, ਮੰਮੂ ਸੀ ਤੇ ਇੱਕ ਫਕੀਰਾ। ਇਹ ਸਾਡੇ ਵੱਡੇ ਹੀ ਸਾਨੂੰ ਦੱਸਦੇ ਸਨ ਵੀ ਆਇਆ ਬੰਦੇ ਸਨ। ਆਹੋ ਬਜ਼ੁਰਗਾਂ ਕੋਈ ਸੁਣੀਆਂ ਗੱਲਾਂ, ਬਜ਼ੁਰਗਾਂ ਕੋਲੋਂ ਹੀ, ਕਿਉਂਕਿ ਸਾਡੀ ਵੀ ਹੁਣ 60 ਸਾਲ ਉਮਰ ਹੋ ਗਈ ਹੈ, 60 ਸਾਲ। ਅੱਛਾ ਇਹ ਕਸੂਰ ਵਾਲੀ ਸਾਈਡ ਤੇ ਆ, ਗੁਰਦਾਸਪੁਰ। ਬਿਲਕੁਲ ਸਾਹਮਣੇ ਜੀ। ਅੱਛਾ, ਠੀਕ ਹੈ। ਇਹ ਨਾਰੋਵਾਲ ਤੋਂ ਅੱਗੇ ਇੱਕ ਸਟੇਸ਼ਨ ਹੈ ਜੱਸੜ। ਜੱਸੜਾ ਤੋਂ ਅੱਗੇ ਡੇਰਾ ਬਾਬਾ ਨਾਨਕ ਹੈ। ਹਾਂਜੀ, ਕਰਤਾਰਪੁਰ। ਕਰਤਾਰਪੁਰ ਸਾਡੇ ਤੋਂ ਹੈਗਾ ਵਾ ਕੋਈ 15-20 ਕਿਲੋਮੀਟਰ। ਇਹ ਜਿਹੜਾ ਖਟੂਏ ਵਾਲਾ ਪੁਲ, ਇਹ ਤੁਹਾਡੇ ਜ਼ਿਲ੍ਹੇ ਨੂੰ ਲੱਗਦਾ? ਨਹੀਂ ਪਠਾਨਕੋਟ ਦਾ ਜੀ ਇਹ। ਅੱਛਾ, ਇਹਦੇ ਦੇ ਪਠਾਨਕੋਟ ਚ ਟੁੱਟ ਜਾਂਦਾ। ਇੱਧਰ ਆ ਜਾਂਦਾ। ਅੱਛਾ, ਸਹੀ ਹੈ। ਇੱਕ ਖੂਹ ਸੀ ਰੋੜਿਆਂ ਦਾ, ਜਿਹਨੂੰ ਲੋੜੀਆਂ ਆਂਦੇ ਸਨ, ਉੱਥੇ ਵੀ ਫਲਾਈਆਂ ਦੇ ਡੇਰੇ ਹੁੰਦੇ ਸਨ ਬਣੇ, ਬੇਰੀਆਂ ਸਨ ਤੇ ਢਾਰੇ ਬਣੇ ਹੋਏ ਸਨ, ਜਿਹੜੇ ਉੱਥੇ ਲੋਕ ਸਨ ਰਹਿੰਦੇ। ਅੱਛਾ, ਤੇ ਸਾਡੀ ਜ਼ਮੀਨ ਸਿੱਖਾਂ ਵਾਲੇ ਖੂਹ ਤੇ। ਅੱਛਾ, ਉਹ ਜਿਹੜਾ ਅੱਗੇ ਫਤਿਹਗੜ੍ਹ ਵਾਲੇ ਪਾਸੇ ਖੂਹ ਸੀ ਨਾ, ਮੀਏ ਗਣੀ ਦੀ, ਉਹ ਅਗਲੇ ਪਾਸੇ ਪੈਲੀ, ਜਿੱਧਰ ਮੀਏ। ਉਹ ਜ਼ਮੀਨ ਹਾਂਜੀ, ਉਹ ਤੁਹਾਡੇ
ਉਹ ਬਾਬੇ ਚੰਨਨ ਦੀ ਜਿਹੜੀ ਹੈ ਨਾ ਔਲਾਦ ਉਹਦੇ ਕੋਲ। ਅੱਛਾ। ਹਾਂਜੀ, ਉਹ ਜਿੱਥੇ ਬਾਗ ਹੁੰਦੇ ਸਨ ਨਾ ਪਰਲੇ ਪਾਸੇ, ਉਹ ਕੀ ਪੈਲੀ ਦਾ ਜੀ ਉਹਦਾ ਪਰਲੀ ਪੈਲੀ, ਉਹ ਮਨੀਰ ਵਾਲੀ, ਉਹ ਸਾਨਾ ਵਾਲੀ, ਉਹ ਇੱਕ ਸਾਨਾ ਵਾਲੀ ਪੈਲੀ ਖਵਾਉਂਦੀ ਸੀ, ਉਹ ਫਤਿਹਗੜ੍ਹ ਵਾਲੇ ਪਾਸੇ। ਉਹ ਸਮਝ ਗਿਆ, ਉਹ ਫਤਿਹਗੜ੍ਹ ਨੂੰ ਜਾਓ ਤੇ ਉਧਰ ਪੈਂਦੀ ਸੀ। ਹਾਂਜੀ ਹਾਂਜੀ, ਇਹ ਜਿਹੜਾ ਪਿੰਡੋਂ ਪਿਆ ਇੱਕ ਨਿਕਲਦਾ ਸੀ ਨਾ ਫਤਿਹਗੜ੍ਹ ਵਾਲੇ ਪਾਸੇ, ਤੇ ਅੱਗੋਂ ਫਿਰ ਕੋਟਲੀ ਨੂੰ ਜਾਂਦਾ ਸੀ। ਆਹੋ ਆਹੋ, ਉਸ ਰਾਹ ਤੋਂ ਚੜ੍ਹਦੇ ਪਾਸੇ ਆ। ਮੈਂ ਫਤਿਹਗੜ੍ਹ ਸਕੂਲ ਦੁਰਗਾ ਦਾਸ ਨਾਲ ਜਾਂਦਾ। ਦੁਰਗਾ ਦਾਸ ਬਾਹਮਣ ਸੀ, ਦੁਰਗਾ ਦਾਸ ਸੀ ਬਾਹਮਣ। ਆਹੋ, ਮੇਰਾ ਤਾਏ ਦਾ ਪੁੱਤਰ ਭਰਾ। ਹਾਂਜੀ, ਇਹ ਸਾਨੂੰ ਸਾਡੇ ਵੱਡੇ ਦੱਸਦੇ ਹੁੰਦੇ ਹਨ ਵੀ ਫਲਾਣਾ ਮਾਸਟਰ, ਇੱਕ ਨੰਗਲ ਦਾ ਮਾਸਟਰ ਸੀ, ਉਹਦਾ ਵੀ ਨਾਮ ਲੈਂਦੇ ਨੇ, ਉਹ ਪਤਾ ਨਹੀਂ ਕੀ ਸੀ। ਮੇਸਾਂ ਵੀ ਉਹਨਾਂ ਭਗਤਾਂ ਨੇ ਉਹ ਨਾਲ ਨੰਗਲ ਦਾ ਕਿਸ਼ਨ ਨੰਗਲ ਸੀ, ਇੱਕ ਕਿਸ਼ਨ। ਹਾਂਜੀ ਹਾਂਜੀ, ਤੇ ਬੜੀ ਗੱਲ ਹੈ ਜੀ, ਤੁਹਾਡੇ ਨਾਲ ਮੁਲਾਕਾਤ ਹੋਈ ਏ ਇਸ ਤਰ੍ਹਾਂ, ਤੇ ਕਦੀ ਕੋਸ਼ਿਸ਼ ਕਰੋ ਜੇ ਕਿਤੇ ਇੱਧਰ ਵੀਜ਼ਾ ਲੱਗ ਜੇ। ਹੈਂ? ਚਲੋ ਇਨਸ਼ਾਅੱਲਾ ਕੋਸ਼ਿਸ਼ ਪੂਰੀ ਕਰਾਂਗੇ। ਇਹ ਪੰਜਾਬ ਅਸੀਂ ਆ ਮੁੰਡਿਆਂ ਨੂੰ ਦੁਆਵਾਂ ਦਿੰਦੇ ਆ, ਨਹੀਂ ਇਹਨਾਂ ਨੂੰ ਜਿਨ੍ਹਾਂ ਦੀ ਹਿੰਮਤ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ, ਸਾਡੀ ਦਿਲੀ ਦੁਆਵਾਂ ਹੈ। ਸਹੀ ਹੈ, ਤੇ ਕੋਸ਼ਿਸ਼ ਕਰੋ ਨਾ ਆ ਜਿਹੜੀ ਵਿੱਚ ਸਾਥੀ ਦੇ ਨਾਲ ਜਿਨ੍ਹਾਂ ਨੇ ਸਾਨੂੰ ਇਹ ਕੋਸ਼ਿਸ਼ ਕਰੋ ਨਾ ਆ ਜਿਹੜੀ ਵਾਰ ਇਹ ਮੋਕੀ ਜਾਏ ਸਾਡੀ ਦੋਵਾਂ ਸੂਬਿਆਂ ਦੀ। ਉਹ ਭਰਾਵਾ ਮੇਰੇ ਵਾਸਤੇ ਹੁੰਦਾ ਤੇ ਮੈਂ ਤੇ ਕਦੇ ਦੀ ਮੁਕਾਤੀ ਹੋਣੀ ਹੈ। ਸਾਡੇ ਵਾਸਤੇ ਨਹੀਂ, ਇਹ ਉੱਪਰ ਦੀਆਂ ਗੱਲਾਂ। ਹਾਂਜੀ ਹਾਂਜੀ, ਇਹ ਮੈਂ ਤੁਹਾਡੀ ਆਪਣਾ ਰਿਕਾਰਡਿੰਗ ਸੁਣੀ ਸੀ, ਇੱਕ ਸਰਦਾਰ ਦੇ ਨਾਲ ਤੁਹਾਡਾ ਇੰਟਰਵਿਊ ਹੋ ਰਿਹਾ ਸੀ, ਉਹ ਨੈਟ ਦੇ ਉੱਤੇ ਅਸੀਂ ਸੁਣਨੇ ਆ। ਅੱਛਾ, ਨੈਟ ਦੇ ਉੱਤੇ ਸੁਣਿਆ ਤੇ ਸਾਨੂੰ ਖੁਸ਼ੀ ਹੈ ਵੀ ਸਾਡੇ ਪਿੰਡ ਦਾ ਬੰਦਾ ਮਸਲ ਇੱਕ ਬੜੇ ਵੱਡੇ ਉਹਦੇ ਤੇ ਆਪਣਾ ਉੱਥੇ ਪਹੁੰਚਿਆ ਸੀ। ਅਦੀਬ ਨੇ, ਸ਼ਾਇਰ ਨੇ, 3 ਕਿਤਾਬਾਂ ਦੇ ਮੁਸੰਨਫ ਨੇ, ਕਿਤਾਬਾਂ ਲਿਖੀਆਂ ਨੇ, ਅਦੀਬ ਸਨ, ਸ਼ਾਇਰ ਸਨ। ਮਛਾਣਾ ਪਿੰਡ ਦਾ ਨਾਂ ਰੋਸ਼ਨ ਕੀਤਾ, ਮਛਾਣਾ ਪਿੰਡ ਦਾ ਨਾਂ ਉਸ ਪੰਜਾਬ ਦੇ ਵਿੱਚ ਵੀ ਰੋਸ਼ਨ ਹੋਇਆ। ਮਨਜੂਰ ਮੈਂ ਕਹਿੰਦਾ ਵਾ ਸਾਡੇ ਤਿੰਨ ਭਰਾ ਅਸੀਂ ਤਿੰਨੇ ਮਛਾਨਵੀ ਦੇ ਨਾਂ ਨਾਲ ਲਿਖਦੇ ਸੀ। ਅੱਛਾ, ਸਭ ਤੋਂ ਵੱਡਾ ਸੁਮਨ ਮਛਾਨਵੀ ਹੈ। ਅੱਛਾ, ਉਹਨਾਂ ਦੀਆਂ 12 ਕਿਤਾਬਾਂ ਨੇ। ਸੁਮਨ ਮਛਾਨਵੀ MA। ਸਹੀ ਹੈ। ਦੂਜਾ ਮੈਂ ਰਸ਼ਕ ਮਛਾਨਵੀ ਲਿਖਦਾ ਸੀ, ਹੁਣ ਮੈਂ ਸੁਖਦੇਵ ਸ਼ਰਮਾ ਰਸ਼ਕ ਲਿਖਦਾ। ਸਹੀ ਹੈ। ਤੀਜਾ ਜਿਹੜਾ ਉਹ ਕਮਲ ਮਛਾਨਵੀ ਹੈ, ਉਹਨੇ ਵੀ 2 ਕਿਤਾਬਾਂ ਲਿਖੀਆਂ ਪੰਜਾਬੀ ਦੀਆਂ। ਇਹ 5 ਦੇ ਆ ਲਾਹੌਰੋਂ ਇੱਕ ਰਸਾਲਾ ਨਿਕਲਦਾ ਸੀ, ਉੱਥੇ ਉਹਦਾ ਕਲਾਮ ਛਪਦਾ ਹੁੰਦਾ ਸੀ ਮੇਰੇ ਵੱਡੇ ਭਰਾ ਦਾ। ਸਹੀ ਸੁਮਨ ਹੈ। ਮਛਾਨਵੀ ਬੱਚਾ ਮੇਰਾ ਰਾਬਤਾ ਕਰਕੇ ਤੁਹਾਨੂੰ ਬਜ਼ੁਰਗਾਂ ਦੀਆਂ ਤਸਵੀਰਾਂ ਦਿਖਾਏਗਾ ਕੈਮਰੇ ਨਾਲ। ਹਾਂ, ਜੇ ਹੈ ਤੇ ਕੋਲ ਦਿਖਾ ਦਿਓ। ਅੱਛਾ ਬਾਬਾ ਜੀ, ਇਹਨਾਂ ਦੇ ਘਰ ਦੀ ਆਪਣਾ ਕੋਈ ਨਿਸ਼ਾਨੀ ਪੁਰਾਣੀ ਤੁਸੀਂ ਅੱਗੇ ਦੱਸ ਰਹੇ ਸੀ, ਹੈ ਸੀ ਇਹਨਾਂ ਦਾ ਦਰਵਾਜ਼ਾ ਘਰ ਦਾ, ਇਹਨਾਂ ਦੀ ਛੱਤ, ਉਹਨਾਂ ਦੀ ਜਿਹੜੀ ਗੱਲ ਜਿਹੜੇ ਬਜ਼ੁਰਗ ਤੁਹਾਡੇ ਮੈਂ ਦੱਸਿਆ ਹੀ ਉਧਰ ਮੈਂ ਦਰਵਾਜ਼ਾ। ਅੱਛਾ, ਵਹਾਈਆਂ ਸਨ, ਅਸੀਂ ਰਿਕਾਰਡ ਕਰਨਾ ਚਾਹੁੰਦੇ ਹਾਂ ਇਹਨਾਂ ਦੇ ਵਿੱਚ ਵੀ। ਅਸੀਂ ਰਿਕਾਰਡ ਕਰਾਂਗੇ ਨਾ ਵਿੱਚ, ਨਹੀਂ ਦਰਵਾਜ਼ਾ ਉਹ ਅਸੀਂ ਦਿਖਾਇਆ ਉਹਨਾਂ ਨੂੰ, ਇਹਦੇ ਵਿੱਚ ਅਸੀਂ ਦਰਵਾਜ਼ਾ ਰਿਕਾਰਡ ਕਰਾਂਗੇ। ਉਹ ਅਸਾਂ ਇਹਨਾਂ ਨੂੰ ਉਦਣ ਬਕਾਇਦਾ ਜਗ੍ਹਾ ਸਾਰੀ ਉਹ ਦੱਸੀਏ। ਫਿਰ ਚਾਚੇ ਮੋਹਣੀ ਦਾ ਇੰਟਰਵਿਊ ਵੀ ਅਸਾਂ ਇਹਨਾਂ ਨੂੰ ਕਰਕੇ ਭੇਜਿਆ ਸੀ। ਠੀਕ ਹੈ, ਅਸੀਂ ਵੀ ਰਿਕਾਰਡ ਕਰਨਾ ਚਾਹੁੰਦੇ ਹਾਂ ਨਾ, ਤਾਂ ਕਿ ਹੁਣ ਇਹ ਇੱਕ ਮੁਕੰਮਲ ਪ੍ਰੋਪਰ ਡਾਕੂਮੈਂਟਰੀ ਬਣ ਜਾਏਗੀ। ਨਹੀਂ ਗੱਲ ਇਹ ਸਾਰੀ ਜ਼ਿੰਦਗੀ ਵਾਸਤੇ ਮਕਬੂਲ ਹੋਵੇਗੀ। ਇਹ ਚੱਕਰ ਹੈ। ਠੀਕ ਹੈ ਜੀ, ਹੋਰ ਕੋਈ ਗੱਲ ਜੀ? ਫਿਰ ਆਪਣਾ ਤੁਹਾਨੂੰ ਥੋੜਾ ਜਿਹਾ ਪਿੰਡ ਦਾ ਵਿਊ ਦਿਖਾਈਏ। ਬਹੁਤ ਬਹੁਤ ਸ਼ੁਕਰੀਆ। ਠੀਕ ਜੀ, ਵੈਲਕਮ ਜੀ, ਵੈਲਕਮ। ਠੀਕ ਹੈ, ਫਿਰ ਬਹੁਤ ਮਿਹਰਬਾਨੀ, ਸ਼ੁਕਰੀਆ ਖਾਦਮ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਓਕੇ, ਵੈਲਕਮ। ਹਾਂਜੀ, ਮੈਂ ਜੀ ਤੁਹਾਨੂੰ ਇਸ ਵੇਲੇ ਪਿੰਡ ਮਛਾਣਾ ਦਾ ਵਿਊ ਦਿਖਾ ਰਿਹਾ, ਤੇ ਇਹ ਜਿਹੜਾ ਸੂਆ ਵੇ ਬਿਲਕੁਲ ਪਿੰਡ ਨੂੰ ਕਹਿ ਲੋ ਕਿ ਖਹਿ ਕੇ ਲੰਘਦਾ, ਇਸੇ ਤਰ੍ਹਾਂ ਹੀ ਗੱਲ ਹੈ ਜੀ। ਹਾਂਜੀ ਹਾਂਜੀ, ਤੇ ਸਾਡੇ ਨਾਲ ਪਿੰਡ ਮਛਾਣਾ ਤੋਂ ਚਾਚੂ ਜੀ ਮੌਜੂਦ ਨੇ, ਉਹ ਸਾਨੂੰ ਥੋੜਾ ਜਿਹਾ ਦੱਸਣਗੇ ਇਸ ਪਿੰਡ ਦੀਆਂ ਪੁਰਾਣੀਆਂ ਨਿਸ਼ਾਨੀਆਂ ਬਾਰੇ। ਤੇ ਇਹ ਦੱਸੋ, ਇਹ ਪਿੰਡ ਦੀ ਚਾਚੂ ਜੀ ਕਿਹੜੀ ਬਾਈ ਅਸੀਂ ਜਿੱਥੇ ਇਸ ਵੇਲੇ ਮੌਜੂਦ ਆ? ਅਸੀਂ ਚੜ੍ਹਦੇ ਪਾਸੇ ਆ। ਚੜ੍ਹਦੇ ਪਾਸੇ, ਠੀਕ ਹੈ ਜੀ। ਚੜ੍ਹਦੇ ਪਾਸੇ ਤੇ ਹੁਣ ਜਿੱਥੇ ਅਸੀਂ ਆ ਕੇ ਖਲੋ ਗਏ ਆ ਨਾ, ਹਾਂ,
ਇਹ ਲੱਛੂ ਲੰਬੜ ਦੇ ਖੂਹ ਵਾਲੀ ਜਗ੍ਹਾ। ਲੱਛੂ ਲੰਬੜ ਯਾਨੀ ਸਰਦਾਰ ਲక్ష్మణ ਸਿੰਘ ਜਿਹੜਾ ਨੰਬਰਦਾਰ ਸੀ ਪਿੰਡ ਦਾ ਮਛਾਣੇ ਦਾ।